ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਇਹ ਬੜੀ ਜ਼ਰੂਰੀ ਬੇਨਤੀ ਹੈ, ਇਹਨੂੰ ਸੁਣਿਓ ਵੀ ਔਰ ਸੁਣਨ ਤੋਂ ਬਾਅਦ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਮਾਗਮ ਦੇ ਲਈ ਇਕੱਤਰਿਤ ਹੁੰਦੇ ਹਾਂ। ਪਰ ਇਸ ਵਾਰੀ ਇਹ 20 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ ਹੋਏਗਾ। ਪਿਆਰਿਓ, ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਸੁਨੇਹੇ ਆ ਰਹੇ ਸੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ 40 ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਰਾਮ ਤੀਰਥ ਰੋਡ ਵਿਖੇ। ਇਸ ਕਰਕੇ ਫਿਰ ਜਿਹੜੀ ਰਹਿਣ ਸਬਾਈ ਅਸੀਂ ਜੂਨ ਦੇ ਮਹੀਨੇ ਕਰਨੀ ਸੀ ਉਹ ਮਿਸ ਕਰ ਰਹੇ ਸਾਂ। ਪਰ ਸੰਗਤ ਦੇ ਉਸ ਤੋਂ ਬਾਅਦ ਇੰਨੇ ਜ਼ਿਆਦਾ ਮੈਸੇਜ ਆਉਣੇ ਸ਼ੁਰੂ ਹੋਏ ਕਿ ਰਹਿਣ ਸਬਾਈ ਮਿਸ ਨਾ ਕਰੋ, ਅਤੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਰਹਿਣ ਸਬਾਈ ਸਮਾਗਮ 20 ਮਈ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਪਹੁੰਡ ਸਾਹਿਬ ਵਿਖੇ ਇਹ ਰਹਿਣ ਸਬਾਈ ਸਮਾਗਮ ਹੋਣਗੇ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਔਰ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਜਿਨ੍ਹਾਂ ਦਾ ਦਿੱਤਾ ਪਹਿਨ ਰਹੇ ਹਾਂ, ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਜਿਨ੍ਹਾਂ ਦੇ ਦਿੱਤੇ ਅਸੀਂ ਸਾਹ ਭੋਗ ਰਹੇ ਹਾਂ ਨਾ, ਸਾਹ ਲੈ ਰਹੇ ਹਾਂ, ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਇਹ ਰਹਿਣ ਸਬਾਈ ਦਾ ਸਮਾਗਮ ਆ ਰਿਹਾ। ਮੇਰੀ ਬੇਨਤੀ, ਅੱਗੇ ਮੈਂ ਕਹਿੰਦਾ ਹੁੰਦਾ 5-5, 10-10 ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚਿਓ, ਪਰ ਹੁਣ ਇੱਦਾਂ ਨਹੀਂ। ਤੁਸੀਂ 100-100 ਮੈਂਬਰਾਂ ਨੂੰ ਬੱਸਾਂ ਕਰ ਲਓ, ਭਾਵੇਂ ਟਰੱਕ ਕਰ ਲਓ, ਗੱਡੀਆਂ ਦਾ ਪ੍ਰਬੰਧ ਕਰ ਲਓ। ਸਾਰੇ ਪਰਿਵਾਰਕ ਮੈਂਬਰਾਂ ਨੇ, ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਨਾ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ 100-100, 200-200 ਮੈਂਬਰਾਂ ਨੂੰ ਨਾਲ ਲੈ ਕੇ, ਕਿਉਂਕਿ ਜਦੋਂ ਅਸੀਂ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਜਾਂ ਕੌਲਸਰ ਸਾਹਿਬ ਕਰਦੇ, ਤੁਹਾਨੂੰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿ ਕੇ ਸਾਰਿਆਂ ਦੇ ਮਾੜੇ ਕਰਮਾਂ ਦੇ ਬੰਧਨ ਕੱਟਦੇ ਨੇ। ਅਤੇ ਇਹ ਰਹਿਣ ਸਬਾਈ ਸਮਾਗਮ ਤੇ ਹੋ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਰਹੀ ਹੈ। ਉਹ ਜਨਮ ਅਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਖੇਡੇ ਨੇ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਚਪਨ ਦੇ ਵਿੱਚ ਘਾਲਣਾ ਘਾਲੀਆਂ ਨੇ, ਇਹ ਉਹੀ ਅਸਥਾਨ ਹੈ ਜਿਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਫਿਰ ਅਨੰਦਪੁਰ ਸਾਹਿਬ ਗਏ ਬਾਜਾਂ ਵਾਲੇ ਮਾਈ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ। ਕਣ ਕਣ ਉੱਥੋਂ ਦਾ ਪਵਿੱਤਰ ਹੈ। ਆਓ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਨੂੰ ਨਮਸਕਾਰ ਕਰਨ ਦੇ ਲਈ 20 ਮਈ ਨੂੰ ਰਾਤ ਨੂੰ 9 ਵਜੇ ਇਹ ਰਹਿਣ ਸਬਾਈ ਸ਼ੁਰੂ ਹੋਣੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਤੱਕ ਪਹੁੰਚ ਜਾਣਾ, ਸਾਰੀਆਂ ਸੰਗਤਾਂ ਨੇ। ਔਰ ਫਿਰ ਚੌਂਕੜੇ ਮਾਰ ਕੇ ਤੁਸੀਂ ਜੋ ਰਹਿਣ ਸਬਾਈ ਸਮਾਗਮ ਨੂੰ ਅਟੈਂਡ ਕਰਨਾ ਹੈ, ਲੰਗਰ ਪ੍ਰਸ਼ਾਦ ਪਹਿਲੇ ਹੀ ਛਕ ਲਿਓ। ਫਿਰ ਤਕਰੀਬਨ 8-8:15 ਵਜੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਾਰਾ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਇੱਕ ਰਾਤ ਤੋਂ ਪਿਆਰ ਦੇ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਸਾਹਿਬ ਨੇ ਤੇਰੀਆਂ ਕਿੰਨੀਆਂ ਕੁ ਮਾੜੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਪਿਆਰਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਆ ਗਿਆ ਜੇ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣ ਦਾ ਵੇਲਾ ਆ ਗਿਆ ਜੇ। ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ ਆ ਗਿਆ। ਇੱਕ ਇੱਕ ਦੀ ਝੋਲੀ ਬਾਬਾ ਦੀਪ ਸਿੰਘ ਜੀ ਨੇ ਭਰਨੀ ਨਹੀਂ ਉਸ ਦਿਨ, ਇਹ ਮੇਰਾ ਵਿਸ਼ਵਾਸ ਹੈ। ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਭੇਜਣਾ। ਆਓ ਸਾਰੇ ਵਹੀਰਾਂ ਕੱਤ ਕੇ 20 ਮਈ ਨੂੰ ਰਾਤ ਨੂੰ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋਏਗਾ। ਔਰ ਵਿਸ਼ੇਸ਼ ਬੇਨਤੀ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਦੂਰ ਦੁਰੇਡੇ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਇਹ ਭਿੱਖੀਵਿੰਡ ਦੇ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ। ਜੇ ਕੋਈ ਕਨਫਿਊਜ਼ਨ ਹੋਵੇ, ਆਪ ਜੀ ਸ਼ਾਮ ਨੂੰ 6 ਵਜੇ 20 ਤਰੀਕ ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਪਹੁੰਚ ਜਿਓ। ਉਸ ਜਗ੍ਹਾ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਹੋਏਗਾ, ਤੁਹਾਨੂੰ ਪਹੁੰਡ ਸਾਹਿਬ ਲਿਜਾਣ ਦਾ ਵੀ ਅਤੇ ਵਾਪਸੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਛੱਡਣ ਦਾ ਵੀ। ਇਹ ਮੇਰੀ ਬੇਨਤੀ ਹੈ ਪਿਆਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ ਉੱਤੇ ਲਾਈਵ ਵੀ ਆਏਗਾ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਜਿਹੜੇ ਬਾਹਰ ਰਹਿਣ ਵਾਲੇ ਉਹਨਾਂ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਬੱਚਿਆਂ ਦੀ ਨਹੀਂ ਛੁੱਟੀ ਕਰਵਾ ਲਓ, ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ। ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾ ਕੇ ਸ਼ਹੀਦ ਸਿੰਘਾਂ ਦੀ ਗੋਦ ਦੇ ਵਿੱਚ ਆਪਣੀ ਇਹ ਰਾਤ ਬਿਤਾਈਏ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੇਰੀ ਬੇਨਤੀ ਹੈ, ਜਿੱਥੋਂ ਵੀ ਤੁਸੀਂ ਪਿਆਰ ਦੇ ਵਿੱਚ ਆ ਸਕਦੇ ਹੋ ਨਾ ਆ ਜਾਓ। ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਜਹਾਜ਼ ਦੀਆਂ ਕਰਾ ਲਓ, ਗੱਡੀ ਦੀਆਂ ਕਰਾਉਣੀਆਂ ਗੱਡੀ ਦੀਆਂ ਕਰਾ ਲਓ।
ਪਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਹੁਮ ਕੇ ਸਭ ਨੇ 20 ਤਰੀਕ ਨੂੰ ਜੋ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਪੌਵਿੰਡ ਸਾਹਿਬ, ਉਸ ਜਗ੍ਹਾ ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਇਹ ਸਾਰੇ ਸਮਾਗਮ ਮੇਰੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਗੁਰ ਇਕਬਾਲ ਸਿੰਘ ਜੀ, ਉਹਨਾਂ ਦੀਆਂ ਸੀਸਾਂ ਔਰ ਪ੍ਰੇਰਨਾ ਸਦਕਾ ਹੋ ਰਹੇ ਨੇ। ਇਸ ਸਮਾਗਮ ਦਾ ਜਿਹੜਾ ਸੁਣਿਆ ਵੱਧ ਤੋਂ ਵੱਧ ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ। ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਪੂਰੀ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ, ਆਪ ਜੀ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਪਾ ਸਕਦੇ ਹੋ। ਔਰ ਸੇਵਾ ਪਾਉਣ ਤੋਂ ਬਾਅਦ ਆਪ ਜੀ ਸਾਨੂੰ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਜੋ ਆਪਣਾ ਮੈਸੇਜ ਕਰ ਦੇਣਾ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 513 ਨੰਬਰ 'ਤੇ 98150 89513 ਇਸ ਨੰਬਰ 'ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ, 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਕੀ ਕੱਟੀਏ ਮੈਲ ਸਾਧ ਸੰਗ ਉੱਠਿਆ ਸੇ ਪਿਆਰੇ ਵੇ, ਸੇ ਪਿਆਰੇ ਵੇ, ਸੇ ਪਿਆਰੇ ਵੇ, ਸੇ ਪਿਆਰੇ ਵੇ। ਸਾਰੀ ਸੰਗਤ ਗੁਰ ਸਿੱਖਾਂ ਕੀ ਹਰ ਧੂੜ ਦੇ, ਗੁਰ ਸਿੱਖਾਂ ਕੀ ਬੋਲੋ ਹਰ ਧੂੜ ਦੇ, ਗੁਰ ਸਿੱਖਾਂ ਕੀ ਹਰ ਧੂੜ ਦੇ, ਗੁਰ ਸਿੱਖਾਂ ਕੀ ਹਰ ਧੂੜ ਦੇ, ਗੁਰ ਸਿੱਖਾਂ ਕੀ ਹਰ ਧੂੜ ਦੇ। ਹਮ ਪਾਪੀ ਪੀਗਤ ਪਾਏ जिसे प्यारे वे, से प्यारे वे, से
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇਰਾ ਨਾਮ ਚਿੱਤੇ ਆਵੇ ਤੇਰਾ ਨਾਮ ਚਿੱਤੇ ਆਵੇ ਤੇਰਾ ਨਾਮ ਚਿੱਤੇ ਆਵੇ ਤੇਰਾ ਨਾਮ ਚਿੱਤੇ ਆਵੇ ਵਾਹਿਗੁਰੂ 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 ਸਾਰੇ ਵਾਹਿਗੁਰੂ ਵਾਹਿਗੁਰੂ ਹੋਰ ਉੱਚੀ ਹੋਰ ਉੱਚੀ ਵਾਹਿਗੁਰੂ 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 ਬਾਰ ਵਾੜੇ ਨੇ ਸਾਰੇ ਵਾਹਿਗੁਰੂ 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 जिनके चोले ततड़े प्यारे तंग तिना के पास तूड़ तिना की जे मिले जी कहो कहो नानक की अरदास ਕਹੋ ਨਾਨਕ ਪ੍ਰਭ ਬਖਸ਼ ਕਰੀ ਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਮੰਗੋ ਕਹੋ ਨਾਨਕ प्रभ बख्श करी जय ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ सत श्री अकाल सत श्री अकाल ਧੰਨ ਗੁਰੂ ਰਾਮਦਾਸ ਜੀ सत श्री अकाल ਧੰਨ ਗੁਰੂ ਰਾਮਦਾਸ ਜੀ धन गुरु रामदास जी ਧੰਨ ਗੁਰੂ ਰਾਮਦਾਸ ਜੀ धन गुरु रामदास जी
ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਵੱਡੀ ਦਾਤ ਮੰਗ ਰਹੇ ਆ, ਵੱਡੀ। ਕਹੋ ਨਾਨਕ ਪ੍ਰਭ ਬਖਸ਼ ਕਰੀਜੈ। ਮਹਾਰਾਜ ਮੇਰੇ ਤੇ ਇੱਕ ਬਖਸ਼ਿਸ਼ ਕਰੋ, ਇੱਕ ਮਿਹਰ ਕਰੋ। ਅੱਗੋਂ ਆਵਾਜ਼ ਆਈ, ਕਿਹੜੀ ਬਖਸ਼ਿਸ਼ ਮੰਗਦਾ ਹੈ, ਕਿਹੜੀ ਰਹਿਮਤ ਮੰਗਦਾ ਹੈ? ਤੇ ਫਿਰ ਨਿਮਰਤਾ ਵਿੱਚ ਆ ਕੇ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਮੰਗਣ ਦੀ ਜਾਚ ਸਿਖਾਤੀ। ਜਦੋਂ ਗੁਰੂ ਰਾਮਦਾਸ ਬੋਲੇ, ਦੱਸੋ ਕਿਹੜੀ ਬਖਸ਼ਿਸ਼ ਚਾਹੀਦੀ? ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀਜੈ। ਮਹਾਰਾਜ ਗੁਰੂ ਰਾਮਦਾਸ ਮੇਰੇ ਤੇ ਆ ਕਿਰਪਾ ਕਰੋ ਕਿ ਮੈਂ ਤੇਰੇ ਮਹਾਂਪੁਰਖਾਂ ਦੀ ਕਮਾਈ ਵਾਲਿਆਂ ਦੀ ਸੰਗਤ ਕਰਦਾ ਹੀ ਰਵਾਂ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਇਹ ਸੰਗਤ ਕਦੀ ਵੀ ਕਿਸੇ ਵੀ ਕਾਰਨ ਕਰਕੇ ਮੇਰੀ ਲਾਈਫ ਵਿੱਚੋਂ ਜਾਵੇ ਨਾ। ਮਨ ਕਰਕੇ, ਕਰਮਾਂ ਕਰਕੇ, ਬਚਨਾ ਕਰਕੇ ਕਦੀ ਵੀ ਇਹੋ ਜਿਹਾ ਸਿਸਟਮ ਮੇਰੀ ਜ਼ਿੰਦਗੀ 'ਚ ਨਾ ਆਵੇ ਕਿ ਆ ਮਿਲੀ ਹੋਈ ਮਹਾਂਪੁਰਖਾਂ ਦੀ ਸੰਗਤ ਹੀ ਟੁੱਟ ਜਾਵੇ। ਉਹ ਦਿਨ ਨਾ ਆਵੇ ਮੇਰੀ ਲਾਈਫ 'ਚ। ਬਸ ਮੈਨੂੰ ਆ ਸੰਗਤ ਦੇ, ਆ ਸੰਗਤ ਦੇ। ਔਰ ਜਦੋਂ ਵੀ ਮੈਂ ਤੇਰੀ ਸੰਗਤ ਕਰਾਂ, ਤੇਰੇ ਪਿਆਰਿਆਂ ਦੀ ਸੰਗਤ ਕਰਾਂ, ਤੇ ਕੁਝ ਬਣ ਕੇ ਨਾ ਕਰਾਂ। ਤਉ ਕਿਛ ਪਾਈਐ ਜੋ ਹੋਈਐ ਰੇਨਾ। ਮੈਂ ਰੇਨ ਬਣ ਕੇ ਤੇਰੇ ਪਿਆਰਿਆਂ ਦੀ ਚਰਨ ਧੂੜੀ ਬਣ ਕੇ ਤੇਰੇ ਪਿਆਰਿਆਂ ਦੀ ਸੰਗਤ ਕਰਾਂ। ਕਿਉਂਕਿ ਜਿਹੜਾ ਚਰਨ ਧੂੜੀ ਬਣ ਕੇ, ਭਾਵ ਨਿਮਾਣਾ ਬਣ ਕੇ ਸੰਗਤ ਕਰਦਾ ਹੈ ਨਾ, ਉਹ ਫਿਰ ਝੋਲੀ ਦੇ ਵਿੱਚ ਬਖਸ਼ਿਸ਼ਾਂ ਪਵਾ ਜਾਂਦਾ ਹੈ। ਤੇ ਜਿਹੜਾ ਹਉਮੈ ਲੈ ਕੇ ਆਉਂਦਾ ਹੈ ਉਹ ਫਿਰ ਖਾਲੀ ਰਹਿ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮਹਾਰਾਜ ਮੇਰੇ ਤੇ ਕਿਰਪਾ ਕਰੋ, ਨਿਮਰਤਾ ਵਿੱਚ ਮੈਂ ਤੇਰੇ ਮਹਾਂਪੁਰਖਾਂ ਦੀ ਸੰਗਤ ਕਰਦਾ ਹੀ ਰਵਾਂ। ਤੇ ਸੰਗਤ ਕਰਨਾ, ਮੈਂ ਕਈ ਵਾਰੀ ਇਹ ਚੀਜ਼ ਕਹਿਣਾ, ਸੰਗਤ ਕਰਨਾ ਬਚਨ ਮੰਨਣਾ। ਜੋ ਕਹਿਤਾ ਬਸ ਕਹਿਤਾ, ਅੱਗੋਂ ਕਿੰਤੂ ਪਰੰਤੂ ਨਾ ਹੋਵੇ, ਕਿਵੇਂ ਹੋ ਸਕਦਾ ਹੈ? ਹੁਕਮ ਲਾਤਾ ਹੈ ਮਹਾਂਪੁਰਖਾਂ ਨੇ, ਬਹਿ ਜਾ, ਤੇ ਉਦੋਂ ਤੱਕ ਖਲੋਣਾ ਨਹੀਂ ਜਦ ਤੱਕ ਉਧਰੋਂ ਆਵਾਜ਼ ਨਹੀਂ ਆਉਂਦੀ ਖਲੋਣ ਦੀ। ਆਨੰਦ ਤੇ ਤਾਂ ਆਏਗਾ ਤੇਰੀ ਲਾਈਫ ਵਿੱਚ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹਰ ਬਚਨ ਨੂੰ ਕਮਾ ਆਹੀ ਸੰਗਤ ਕਰਨੀ। ਤੇ ਆ ਇਹ ਅਰਦਾਸ ਕਰਿਓ ਉਦਾਂ ਵੀ, ਤੇ ਆ ਜਿਵੇਂ ਅਸੀਂ ਕਦੀ 20 ਨੂੰ ਆਉਨੇ, 27 ਨੂੰ ਆਉਨੇ, ਰਹਿਣ ਸਮਾਈਆਂ 'ਚ ਆਉਨੇ, ਆ ਵੱਡੀ ਸੰਗਤ ਸਾਡੇ ਕੋਲੋਂ ਛੁੱਟੇ ਨਾ। ਮੇਰੀ ਬੇਨਤੀ ਹੈ, ਕਿਉਂਕਿ ਜਿਹੜਾ ਸੰਗਤ ਕਰਨੀ ਛੱਡ ਦਿੰਦਾ ਨਾ, ਉਹ ਕਿਸੇ ਜੋਗਾ ਨਹੀਂ ਜੇ ਰਹਿੰਦਾ। ਕਿਤੇ ਵੀ ਉਹਨੂੰ ਢੋਈ ਨਹੀਂ ਮਿਲਦੀ। ਸੱਚਾਈ ਹੈ, ਸੱਚਾਈ। ਨਾ ਇੱਥੇ ਜੋਗਾ ਨਾ ਉੱਥੇ ਜੋਗਾ ਜਿਹੜਾ ਸੰਗਤ ਛੱਡ ਦਿੰਦਾ। ਅਸੀਂ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਕਈ ਵਾਰੀ ਸੰਗਤ 'ਚ ਆਉਣਾ ਛੱਡ ਦਿੰਦੇ। ਅਸੀਂ ਤੇ ਮਹਾਂਪੁਰਸ਼ਾਂ ਨੂੰ ਬੇਨਤੀ ਲਾਈ ਸੀ, ਆ ਕਿਹਾ ਸੀ ਇਹ ਕੰਮ ਕਰਦੇ, ਉਹਨਾਂ ਨੇ ਕੀਤਾ ਨਹੀਂ ਚੰਗਾ, ਉਹਨਾਂ ਕੰਮ ਨਹੀਂ ਕੀਤਾ, ਮੈਂ ਜਾਣਾ ਹੀ ਨਹੀਂ। ਇਹਦਾ ਮਤਲਬ ਤੂੰ ਅੰਦਰੋਂ ਅਜੇ ਸੰਗਤ ਨਹੀਂ ਕੀਤੀ ਹੈ ਜੀ। ਇਹ ਤੇ ਉਹ ਸਿਸਟਮ ਤੇਰੇ ਅੰਦਰ ਬਣ ਜੇ ਕਿ ਜੋ ਮਰਜ਼ੀ ਹੋ ਜੇ, ਸਿਰ ਵੀ ਭਾਵੇਂ ਮੇਰਾ ਵੱਢਿਆ ਜਾਵੇ, ਇੱਥੋਂ ਤੱਕ ਵੀ ਕੋਈ ਨੌਬਤ ਆ ਜਾਏ ਨਾ, ਤਾਂ ਵੀ ਮੈਂ ਅਖੀਰਲੇ ਸਾਹ ਤੱਕ ਇਹ ਸੰਗਤ ਕਰਨੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆਓ ਅੱਜ ਦੀ ਸੰਗਤ ਦੇ ਵਿੱਚੋਂ ਆ ਗੁਰਮੁਖਾਂ ਦੀ ਸੰਗਤ ਕਰਨਾ ਹੈ ਨਾ, ਇਸ ਵੇਲੇ ਮਹਾਂਪੁਰਖਾਂ ਦੀ ਸੰਗਤ, ਸਤਿਗੁਰਾਂ ਦੀ ਸੰਗਤ, ਕਮਾਈ ਵਾਲਿਆਂ ਦੀ ਸੰਗਤ। ਅੱਜ ਦੀ ਇਸ ਕਲਾਸ ਦੇ ਵਿੱਚੋਂ, ਅੱਜ ਦੀ ਇਸ ਸੰਗਤ ਦੇ ਵਿੱਚੋਂ 2-3 ਗੱਲਾਂ ਸਿੱਖ ਕੇ ਜਾਈਏ। ਸਤਿਗੁਰੂ ਸੇਵਾ ਲੈਣ। ਇਹ ਅੱਜ ਦੀ ਇਸ ਕਲਾਸ ਦੀ ਪਹਿਲੀ ਗੱਲ, 3 ਪਹਿਲੇ ਆਪਾਂ ਕੀਤੀਆਂ ਸੀ ਸ਼ਬਦ ਪੜਨ ਤੋਂ ਪਹਿਲੇ ਬੇਨਤੀਆਂ, ਉਹ ਵੀ ਦਿਨਾਂ 'ਚ ਵਸਾਉਣੀ। ਸ਼ਬਦ ਪੜਨ ਤੋਂ ਬਾਅਦ ਇਹ ਕਲਾਸ ਦੀ ਸਾਡੀ ਪਹਿਲੀ ਗੱਲ ਹੈ, ਹਿਰਦਿਆਂ ਦੇ ਵਿੱਚ ਪੱਕੇ ਤੌਰ ਤੇ ਵਸਾਇਓ, ਫਿਰ ਲਾਈਫ ਵਿੱਚ ਤਬਦੀਲੀ ਆਏਗੀ ਹੀ ਆਏਗੀ। ਆਓ ਸੰਗਤ ਵਿੱਚ ਆ ਕੇ ਸਿੱਖੀਏ ਨਾ। ਜਿਹੜਾ ਸੰਗਤ ਵਿੱਚ ਆ ਕੇ ਨਿਤਾ ਪ੍ਰਤੀ ਕੁਝ ਨਾ ਕੁਝ ਸਿੱਖੀ ਜਾਂਦਾ, ਸਿੱਖੀ ਜਾਂਦਾ, ਉਹ ਤਰੱਕੀਆਂ ਕਰਦਾ, ਦੁਨਿਆਵੀ ਤੌਰ ਤੇ ਵੀ ਔਰ ਅਧਿਆਤਮਿਕਤਾ ਦੇ ਤੌਰ ਤੇ ਵੀ। ਮੈਨੂੰ ਇੱਕ ਬੜਾ ਪਿਆਰਾ ਇਹ ਸੁਣਿਆ, ਮਿਲਿਆ, ਮੇਰਾ ਚਿੱਤ ਕਰਦਾ ਤੁਹਾਡੇ ਤੱਕ ਸਾਂਝਾ ਕਰਦੇ ਆ। ਮੈਨੂੰ ਬੜਾ ਕੁਝ ਸਿੱਖਣ ਨੂੰ ਮਿਲਿਆ ਇਹਦੇ ਚੋਂ। ਅੱਧੀ ਛੁੱਟੀ ਦਾ ਵੇਲਾ, ਇੱਕ ਕਲਾਸ ਦਾ ਮਿੱਤਰ ਮੇਰਾ ਜਿਹਨੇ ਇਹ ਮੈਸੇਜ ਮੈਨੂੰ ਭੇਜਿਆ, ਉਹ ਦੱਸ ਰਿਹਾ
ਅੱਧੀ ਛੁੱਟੀ ਦਾ ਵੇਲਾ, ਇੱਕ ਕਲਾਸ ਦਾ ਮਿੱਤਰ ਏ, ਉਹ ਕਰਦਾ ਕੀ ਹੈ, ਆਪਣੀ ਘੜੀ ਨੂੰ ਉਤਾਰ ਕੇ ਨਾ, ਘੜੀ ਲਾ ਕੇ ਬਸਤੇ ਵਿੱਚ ਪਾ ਜਾਂਦਾ ਹੈ ਤੇ ਬਾਹਰ ਖੇਡਣ ਵਾਸਤੇ ਚਲਿਆ ਜਾਂਦਾ ਕਿ ਖੇਡਦਿਆਂ ਕਿਤੇ ਮੇਰੀ ਘੜੀ ਨਾ ਟੁੱਟ ਜਾਏ। ਤੇ ਇਹ ਜਿਹਨੇ ਮੈਸੇਜ ਘਲਾਇਆ ਨਾ, ਕਹਿੰਦਾ ਮੌਕਾ ਪਾ ਕੇ ਮੈਂ ਕੀਤਾ ਕਿ ਉਹਦੀ ਘੜੀ ਚੋਰੀ ਕਰ ਲਈ। ਘੜੀ ਬੜੀ ਵਧੀਆ ਸੀ, ਉਹਦੀ ਘੜੀ ਮੈਂ ਚੋਰੀ ਕਰ ਲਈ। ਕਹਿੰਦੇ ਜਦੋਂ ਘੜੀ ਚੋਰੀ ਕੀਤੀ ਤੇ ਹੁਣ ਅੰਦਰ ਚੀਜ਼ ਚੱਲਣ ਲੱਗ ਪਈ, ਘੜੀ ਲੁਕਾਵਾਂ ਕਿੱਥੇ, ਹੱਥ ਤੇ ਪਾ ਨਹੀਂ ਸਕਦਾ, ਜੇਬ ਵਿੱਚ ਰੱਖਾਂਗਾ ਉਸੇ ਟਾਈਮ ਫੜਿਆ ਜਾਵਾਂਗਾ ਤਾਂ ਵੀ ਨਹੀਂ ਗੱਲ ਬਣਨੀ। ਤੇ ਕੀਤਾ ਕਿ ਜਿਹੜੀ ਜੁਰਾਬ ਪੈਰਾਂ 'ਚ ਪਾਈ ਹੈ ਨਾ, ਉਹ ਜੁਰਾਬ ਦੇ ਵਿੱਚ ਘੜੀ ਨੂੰ ਲੁਕਾ ਲਿਆ। ਤੇ ਹੁਣ ਜਦੋਂ ਉਹ ਘੜੀ ਨੂੰ ਲੁਕਾਇਆ ਤੇ ਅਗਲਾ ਜਿਹੜਾ ਪੀਰੀਅਡ ਸੀ ਮਾਸਟਰ ਸਵਰਨ ਸਿੰਘ ਦਾ ਸੀ, ਉਹ ਲਿਖ ਰਿਹਾ, ਉਹਨੇ ਨਾਮ ਲਿਖਿਆ। ਕਹਿੰਦਾ ਉਹਨਾਂ ਦਾ ਪੀਰੀਅਡ ਸੀ ਤੇ ਸਾਰੇ ਪਾਸੇ ਕਲਾਸ ਦੇ ਵਿੱਚ ਇੱਕ ਰੌਲਾ ਪਿਆ ਸੀ ਕਿ ਫਲਾਣੇ ਬੱਚੇ ਦੀ ਘੜੀ ਚੋਰੀ ਹੋ ਗਈ, ਫਲਾਣੇ ਬੱਚੇ ਦੀ। ਤੇ ਕਹਿੰਦੇ ਜਿਹੜੇ ਬੱਚੇ ਨੇ ਮੈਨੂੰ ਚੋਰੀ ਕਰਦਿਆਂ ਵੇਖ ਲਿਆ ਸੀ ਨਾ, ਉਹਨੇ ਮਾਸਟਰ ਨੂੰ ਪਹਿਲੇ ਦੱਸਤਾ ਘੜੀ ਇਹਦੇ ਕੋਲ ਹੈ, ਉਹਨੇ ਦੱਸ ਵੀ ਦਿੱਤਾ। ਕਹਿੰਦੇ ਪਰ ਹੋਇਆ ਕਿ ਸਾਰੇ ਬੱਚਿਆਂ ਨੂੰ ਮਾਸਟਰ ਨੇ ਨਾ ਇੱਕ ਲਾਈਨ ਦੇ ਵਿੱਚ ਖੜਿਆਂ ਕਰ ਦਿੱਤਾ ਤੇ ਇੱਕ ਗੱਲ ਕਹੀ ਕਿ ਸਾਰੇ ਜਾਣੇ ਪਿਆਰ ਦੇ ਵਿੱਚ ਮੈਂ ਪੁੱਛ ਰਿਹਾ, ਦੱਸੋ ਕਿਹਦੇ ਕੋਲ ਘੜੀ ਹੈ। ਤੇ ਸਾਰਿਆਂ ਨੇ ਨਾ ਕਰਤੀ, ਸਾਡੇ ਕੋਲ ਘੜੀ ਨਹੀਂ। ਕਹਿੰਦੇ ਵਿੱਚ ਮੈਂ ਵੀ ਕਹਿਤਾ ਮੇਰੇ ਕੋਲ ਘੜੀ ਨਹੀਂ। ਮਾਸਟਰ ਨੇ ਕਹਿੰਦੇ ਦੁਬਾਰਾ ਪੁੱਛਿਆ, ਕਹਿੰਦੇ ਦੂਜੀ ਵਾਰੀ ਵੀ ਨਾ ਕਰਤੀ। ਤੇ ਕਹਿੰਦੇ ਹੁਣ ਮਾਸਟਰ ਨਾ ਕੀ ਕਹਿੰਦਾ, ਸਾਰੇ ਬੱਚੇ ਇਉਂ ਕਰੋ, ਕੰਧ ਦੇ ਵੱਲ ਆਪਣਾ ਮੂੰਹ ਕਰ ਲਓ, ਅੱਖਾਂ ਕਰ ਲਓ ਬੰਦ, ਮੈਂ ਇੱਕ ਬੱਚੇ ਦੀ ਤਲਾਸ਼ੀ ਲੈਣੀ ਹੈ। ਹੁਣ ਮਾਸਟਰ ਨੂੰ ਪਤਾ ਇਹਦੇ ਕੋਲ ਘੜੀ ਹੈ। ਹੁਣ ਮਾਸਟਰ ਨੇ ਕੀਤਾ ਕਿ ਡੰਡੇ ਦਾ ਡਰ ਹੁੰਦਾ ਸੀ ਪਹਿਲੇ ਸਮਿਆਂ 'ਚ ਟੀਚਰਾਂ ਦਾ, ਅੱਜ ਕੱਲ ਤੇ ਡਰ ਨਹੀਂ ਨਾ ਕਿਸੇ ਢੰਗ ਦਾ ਰਿਹਾ, ਨਾ ਬੱਚਿਆਂ ਦੇ ਅੰਦਰ, ਕਿਸੇ ਦੇ ਅੰਦਰ ਵੀ ਇਹ ਡਰ ਨਹੀਂ ਰਿਹਾ। ਜਰਾ ਜਿੰਨਾ ਬੱਚੇ ਨੂੰ ਟੀਚਰ ਕੁਝ ਕਹਿ ਵੀ ਦੇਵੇ, ਭਾਵੇਂ ਉਹਦੀ ਭਲਾਈ ਵਾਸਤੇ ਕਿਹਾ ਹੋਵੇ, ਸਭ ਤੋਂ ਪਹਿਲੇ ਲੜਨ ਵਾਸਤੇ ਅਸੀਂ ਪਹੁੰਚ ਜਾਂਦੇ ਹਾਂ। ਸਾਨੂੰ ਯਾਦ ਜਦੋਂ ਅਸੀਂ ਪੜ੍ਹਦੇ ਸਾਂ, ਮਾਸਟਰ ਡੰਡੇ ਵੀ ਮਾਰਦਾ ਸੀ। ਆ ਉਂਗਲੀਆਂ ਦੇ ਵਿੱਚ ਪੈਨਸਲਾਂ ਪਾ ਕੇ ਨਾ ਕਈ ਵਾਰੀ ਇਦਾਂ ਉਂਗਲੀਆਂ ਨੂੰ ਨੱਪਣਾ ਵੀ, ਤੇ ਉਹ ਚੀਜ਼ਾਂ ਦੇ ਕਰਕੇ ਜਿਹੜੀ ਚੀਜ਼ ਉਦੋਂ ਯਾਦ ਕੀਤੀ ਨਾ, ਅੱਜ ਤੱਕ ਭੁੱਲੀ ਨਹੀਂ, ਅੱਜ ਤੱਕ ਉਹ ਯਾਦ ਦਾ ਅੰਗ ਬਣੀ ਹੋਈ ਹੈ। ਅੰਗ, ਗੱਲ ਸੁਣਿਓ ਧਿਆਨ ਨਾਲ। ਮੈਂ ਇਹ ਨਹੀਂ ਕਹਿੰਦਾ ਟੀਚਰਾਂ ਨੂੰ ਮਾਰਨਾ ਚਾਹੀਦਾ, ਬੱਚਿਆਂ ਨੂੰ ਤਾਂ ਹੀ ਸਿੱਖਣਗੇ, ਪਰ ਢੰਗ ਤਰੀਕਾ ਭਾਵੇਂ ਪਿਆਰ ਵਾਲਾ ਅਪਣਾ ਲਓ, ਥੋੜੀਆਂ ਜੀਆਂ ਝਿੜਕਾਂ ਦੇਣ ਵਾਲਾ ਅਪਣਾ ਲਓ, ਜਿੱਥੋਂ ਤੱਕ ਜਾਇਜ਼ ਹੋ ਸਕੇ ਇਹਨਾਂ ਨੂੰ ਸਮਝਾਇਆ ਕਰੋ ਪਿਆਰ ਨਾਲ। ਤਾਂ ਖੈਰ ਅੱਜ ਦਾ ਮੇਰਾ ਵਿਸ਼ਾ ਨਹੀਂ ਤੇ ਇੱਕ ਦਿਨ ਮੈਂ ਪੂਰਾ ਕੀਰਤਨੀ ਅਧਿਆਤਮਕ ਕਿਹੋ ਜਿਹਾ ਹੋਵੇ, ਬੱਚੇ ਕਿਹੋ ਜਿਹੇ ਹੋਣ, ਇਹਦੇ ਉੱਤੇ ਕਰਾਂਗੇ ਸਤਿਗੁਰੂ ਸੇਵਾ ਲੈ। ਸੁਣਿਓ ਹੁਣ ਜਿਹੜੀ ਮੈਂ ਗੱਲ ਕਰ ਰਿਹਾ। ਕਹਿੰਦੇ ਜਦੋਂ ਸਾਰੇ ਬੱਚਿਆਂ ਨੂੰ ਖੜਾ ਕਰ ਦਿੱਤਾ ਨਾ, ਕੰਧ ਵਾਲੇ ਪਾਸੇ ਮੂੰਹ ਕਰ ਲਓ, ਅੱਖਾਂ ਕਰ ਲਓ ਬੰਦ, ਤੇ ਕਹਿੰਦੇ ਮਾਸਟਰ ਨੇ ਤਲਾਸ਼ੀ ਲੈਣੀ ਸ਼ੁਰੂ ਕੀਤੀ। 2-4 ਜਾਣਿਆਂ ਦੀ ਤਲਾਸ਼ੀ ਲਈ। ਕਹਿੰਦੇ ਜਦੋਂ ਮੇਰੇ ਕੋਲ ਆ ਗਿਆ ਤੇ ਮਾਸਟਰ ਨੇ ਸਿੱਧਾ ਮੇਰੀ ਜੁਰਾਬ ਤੇ ਹੱਥ ਪਾਇਆ, ਘੜੀ ਮਿਲ ਗਈ। ਹੁਣ ਬੱਚਿਆਂ ਦੀਆਂ ਅੱਖਾਂ ਬੰਦ ਨੇ, ਮਾਸਟਰ ਨੇ ਕਿਸੇ ਨੂੰ ਦੱਸਿਆ ਨਹੀਂ ਘੜੀ ਕਿਹੜੇ ਬੱਚੇ ਕੋਲੋਂ ਮਿਲੀ ਹੈ। ਇੱਕ ਬੱਚੇ ਨੂੰ ਪਤਾ ਹੈ। ਹੁਣ ਇੱਕ ਬੱਚੇ ਦੀ ਇੰਨੀ ਕਲਾਸ ਵਿੱਚ ਕੌਣ ਗੱਲ ਮੰਨੇ, ਕਈ ਵਾਰੀ ਨਹੀਂ ਸੁਣਦੇ ਕੋਈ। ਹੁਣ ਜਦੋਂ ਮਾਸਟਰ ਨੇ ਘੜੀ ਕੱਢੀ, ਕਹਿੰਦੇ ਮੇਰੇ ਸਾਥੀ ਨੂੰ ਉਹ ਘੜੀ ਦੇ ਦਿੱਤੀ। ਜਦੋਂ ਘੜੀ ਦਿੱਤੀ ਉਹ ਬੜਾ ਖੁਸ਼ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਜਦੋਂ ਉਹ ਬੱਚਾ ਬੜਾ ਖੁਸ਼ ਹੋਇਆ ਤੇ ਛੁੱਟੀ ਤੋਂ ਬਾਅਦ ਕਹਿੰਦੇ ਮਾਸਟਰ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ। ਤੇ ਜਦੋਂ ਕੋਲ ਬੁਲਾਇਆ ਨਾ ਤੇ ਉਸ ਵੇਲੇ ਇੱਕ ਗੱਲ ਕਹੀ, ਕਹਿੰਦਾ ਪੁੱਤਰਾ ਅੱਜ ਤੇ ਘੜੀ ਚੋਰੀ ਕੀਤੀ ਓ, ਪਰ ਅੱਗੇ ਤੋਂ ਕਦੀ ਵੀ ਇਹੋ ਜਿਹਾ ਚੋਰੀ ਕਰਨ ਵਾਲਾ ਕੰਮ ਨਾ ਕਰੀ। ਅੱਜ ਤੇ ਘੜੀ ਚੋਰੀ ਕੀਤੀ ਓ। ਉਹ ਬੱਚੇ ਨੇ ਜਿਹਦੀ ਘੜੀ ਚੋਰੀ ਹੋਈ ਸੀ ਉਹਨੇ ਵੀ ਬੜਾ ਪੁੱਛਿਆ ਜੀ ਕਿਹਦੇ ਕੋਲੋਂ ਮਿਲੀ, ਮਾਸਟਰ ਨੇ ਨਹੀਂ ਦੱਸਿਆ। ਪਰ ਕਹਿੰਦਾ ਮੈਨੂੰ ਕੱਲਿਆਂ ਬੁਲਾ ਕੇ ਬਾਅਦ ਵਿੱਚ ਮਾਸਟਰ ਨੇ ਇੰਨੀ ਗੱਲ ਕਹੀ, ਪੁੱਤਰਾ ਅੱਜ ਘੜੀ ਚੋਰੀ ਕੀਤੀ ਓ, ਪਰ ਅੱਗੇ ਤੋਂ ਨਾ ਕਰੀ, ਕਿਉਂਕਿ ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਨਾ, ਉਹਨੇ ਤੇ ਸ਼ਰਮ ਨਾਲ ਮਰ ਜਾਣਾ ਕਿ ਮੇਰਾ ਪੁੱਤ ਚੋਰੀ ਕਰਦਾ, ਉਹਨੇ ਤੇ ਸ਼ਰਮ ਨਾਲ ਮਰ ਜਾਣਾ। ਕਹਿੰਦੇ ਬਸ ਉਹ ਮਾਸਟਰ ਦੀ ਦਿਮਾਗ ਦੇ ਵਿੱਚ ਪਈ ਹੋਈ ਗੱਲ ਅੱਜ ਤੱਕ ਮੈਨੂੰ ਚੇਤੇ। ਕਹਿੰਦੇ ਮੈਂ ਬਾਅਦ ਵਿੱਚ ਵੱਡਾ ਹੋ ਕੇ ਪੜ੍ਹਾਈ ਕਰਕੇ ਫੂਡ ਸਪਲਾਈ ਦੇ ਮਹਿਕਮੇ ਵਿੱਚ ਵੱਡਾ ਅਫਸਰ ਲੱਗ ਗਿਆ।
ਕਹਿੰਦੇ ਹਰ ਪਾਸਿਓਂ ਕਰਪਸ਼ਨ ਦਾ ਬੋਲਬਾਲਾ, ਰਿਸ਼ਵਤ ਦਾ ਬੋਲਬਾਲਾ। ਤੇ ਕਹਿੰਦੇ ਜਦੋਂ ਵੀ ਕੋਈ ਮੈਨੂੰ ਇਦਾਂ ਦਾ ਕੰਮ ਕਹਿੰਦਾ ਸੀ ਨਾ, ਆ ਇੰਨੀ ਮਾਇਆ ਲੈ ਲਓ, ਇੰਨੀ ਰਿਸ਼ਵਤ ਲੈ ਲਓ, ਮੇਰਾ ਕੰਮ ਕਰ ਦਿਓ, ਤੇ ਕਹਿੰਦੇ ਉਸ ਸਮੇਂ ਮੇਰੇ ਅੱਗੇ ਉਹੀ ਮਾਸਟਰ ਸਵਰਨ ਸਿੰਘ ਨਜ਼ਰ ਆ ਜਾਂਦਾ ਸੀ, ਪੁੱਤਰ ਇਹੋ ਜਿਹਾ ਕੰਮ ਭੁੱਲ ਕੇ ਨਾ ਕਰੀ, ਮੁੜ ਕੇ ਨਾ ਕਰੀ, ਨਹੀਂ ਤੇ ਤੇਰੇ ਪਿਓ ਨੇ ਜਿਉਂਦਿਆਂ ਜੀ ਮਰ ਜਾਣਾ। ਕਹਿੰਦੇ ਉਹਦੀ ਉਹ ਦਿੱਤੀ ਹੋਈ ਸਿੱਖਿਆ ਮੇਰੇ ਦਿਮਾਗ ਦੇ ਵਿੱਚ ਪੱਕਾ ਘਰ ਕਰ ਗਈ। ਕਹਿੰਦੇ ਅੱਜ ਉਹਦੇ ਸੰਸਕਾਰ ਨੇ, ਸੰਸਕਾਰ ਕਿ ਮੈਂ ਆਪਣੀ ਲਾਈਫ ਦੇ ਵਿੱਚੋਂ ਆਹ ਚੀਜ਼ ਨੂੰ ਕੱਢ ਦਿੱਤਾ। ਕਹਿੰਦਾ ਜਦੋਂ ਉਸ ਮਾਸਟਰ ਦੀ ਮੌਤ ਵੀ ਹੋਈ ਨਾ, ਮੈਂ ਉਹਦੇ ਸੰਸਕਾਰ ਤੇ ਵੀ ਗਿਆ, ਮੈਂ ਰੋਈ ਜਾ ਰਿਹਾ ਸਾਂ ਤੇ ਮੜੀ ਤੇ ਪਿਆ, ਮੈਨੂੰ ਇਦਾਂ ਲੱਗਦਾ ਸੀ ਉਹ ਉਂਝ ਹੀ ਖੁਸ਼ ਹੋਈ ਜਾ ਰਿਹਾ। ਮੈਂ ਰੋ ਰਿਹਾ ਸਾਂ, ਮੈਨੂੰ ਲੱਗਦਾ ਸੀ ਉਹ ਖੁਸ਼ ਹੋਈ ਜਾ ਰਿਹਾ ਕਿ ਕਿੰਨੇ ਵਰੇ ਪਹਿਲਾਂ ਮੈਂ ਇਸ ਬੱਚੇ ਨੂੰ ਸਿਖਾਇਆ ਸੀ ਤੇ ਇਹਨੇ ਮੇਰੀ ਸਿੱਖਿਆ ਲੈ ਕੇ ਉਸ ਬੱਚੇ ਦੀ ਘੜੀ ਮੋੜੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਮੇਰੀ ਬੇਨਤੀ ਏ, ਉਹ ਲਿਖਣ ਵਾਲਾ ਲਿਖਦਾ ਹੈ, ਕਹਿੰਦਾ ਰੱਜੀਆਂ ਰੂਹਾਂ, ਵੱਡੀ ਸੋਚ, ਦੂਜਿਆਂ ਦੇ ਪਰਦੇ ਕੱਜਣ ਵਾਲੇ, ਕਹਿੰਦੇ ਉਹ ਹਮੇਸ਼ਾ ਹੀ ਖੁਸ਼ ਰਹਿੰਦੇ ਨੇ, ਖੁਸ਼। ਕਹਿੰਦੇ ਉਹ ਸਵਰਨ ਸਿੰਘ ਮਰ ਗਿਆ ਮੇਰਾ ਮਾਸਟਰ, ਸੰਸਕਾਰ ਤੇ ਵੀ ਮੈਂ ਗਿਆ, ਪਰ ਮੈਨੂੰ ਇਦਾਂ ਲੱਗਦਾ ਸੀ ਮੈਂ ਰੋ ਰਿਹਾ, ਪਰ ਉਹ ਸਾਹਮਣੇ ਪਿਆ ਹੱਸ ਰਿਹਾ। ਕਹਿੰਦੇ ਰੱਜੀਆਂ ਰੂਹਾਂ, ਵੱਡੀ ਸੋਚ, ਦੂਜਿਆਂ ਦੇ ਪਰਦੇ ਕੱਜਣ ਵਾਲੇ ਹਮੇਸ਼ਾ ਖੁਸ਼ ਹੀ ਰਹਿੰਦੇ ਨੇ, ਭਾਵੇਂ ਮੜੀ ਤੇ ਕਿਉਂ ਨਾ ਪਏ ਹੋਣ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ 'ਚ ਦੋ ਗੱਲਾਂ ਆ ਗਈਆਂ ਜੀ ਅੱਜ ਦੀ ਕਲਾਸ ਵਿੱਚ, ਦੋ ਗੱਲਾਂ। ਪਹਿਲੀ ਗੱਲ, ਪਰਦੇ ਕੱਜਣੇ ਸਿੱਖੋ, ਪਰਦੇ ਕੱਜਣੇ। ਅੱਜ ਤੁਸੀਂ ਕਿਸੇ ਦੇ ਪਰਦੇ ਢੱਕੋਗੇ ਨਾ, ਕੱਲ ਨੂੰ ਗੁਰੂ ਰਾਮਦਾਸ ਵੀ ਤੁਹਾਡੇ ਢੱਕਣਗੇ। ਔਰ ਇਹ ਗੱਲਾਂ ਜਿੰਨੀਆਂ ਮੈਂ ਕਰਦਾ ਘਰੇਲੂ ਤੌਰ ਦੀਆਂ ਕਰਦਾ, ਸਭ ਨੂੰ ਪਤਾ ਹੈ। ਮੈਂ ਸਮਾਜ ਸੁਧਾਰਨ ਦੀ ਗੱਲ ਨਹੀਂ ਕਦੀ ਕੀਤੀ, ਨਾ ਮੈਂ ਕਰਨੀ ਹੈ, ਕਿਉਂਕਿ ਇੱਕ ਇੱਕ ਦੇ ਵਿੱਚ ਇਹੋ ਜਿਹਾ ਇਨਕਲਾਬ ਲਿਆਉਣ ਦਾ ਜੋ ਧਈਆ ਕੀਤਾ ਗੁਰੂ ਜੀ ਦੀ ਕਿਰਪਾ ਦੇ ਨਾਲ, ਇੱਕ ਇੱਕ ਵੱਲ ਵੇਖ ਕੇ ਲੱਖਾਂ ਲੱਖਾਂ ਆਪੇ ਹੀ ਬਦਲ ਜਾਣ। ਹਾਂਜੀ, ਆਨੰਦ ਤੇ ਤਾਂ ਆਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਇੱਕ ਦਾ ਜੀਵਨ ਐਡਾ ਤਗੜਾ ਬਣ ਜੇ, ਜਿੱਧਰੋਂ ਵੀ ਲੰਘੇ ਲੋਕ ਉਂਗਲੀਆਂ ਕਰ ਕਰਕੇ ਕਹਿਣ, ਜੇ ਜੀਵਨ ਬਣਾਉਣਾ ਇਹਦੇ ਵਰਗਾ ਬਣਾਉਣਾ, ਕਹਿਣ ਦੀ ਲੋੜ ਹੀ ਨਾ ਪਵੇ। ਇਹ ਮੇਰੀ ਬੇਨਤੀ, ਪਹਿਲੀ ਤੇ ਬੇਨਤੀ, ਪਰਦੇ ਕੱਜਣ ਵਾਲਾ ਸੁਭਾਅ ਬਣਾਓ, ਨੰਗੇ ਨਾ ਕਰੋ। ਗਲਤੀਆਂ ਕਿਹਦੇ 'ਚ ਨਹੀਂ ਨੇ, ਕਮਜ਼ੋਰੀਆਂ ਕਿਹਦੇ 'ਚ ਨਹੀਂ ਨੇ। ਅਸੀਂ ਤੇ ਪਿਆਰਿਓ ਦੂਜਿਆਂ ਦੀਆਂ ਕਮਜ਼ੋਰੀਆਂ ਨੰਗੀਆਂ ਕਰਦੇ ਆ ਤੇ ਆਪਣੀਆਂ ਕਮਜ਼ੋਰੀਆਂ ਤੇ ਪਰਦੇ ਪਾਉਂਦੇ ਆ। ਜਿਵੇਂ ਆਪਣੀ ਧੀ ਦੇ ਪਰਦੇ ਢੱਕ ਲੈਂਦੇ ਹੋ, ਪੁੱਤ ਦੇ ਪਰਦੇ ਗੁਆਂਢੀਆਂ ਦੇ ਵੀ ਢੱਕ ਲਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚਾਚੇ ਤਾਏ ਦਾ ਕੋਈ ਪੁੱਤ ਭਰਾ ਹੈ ਨਾ, ਪਰਦੇ ਢੱਕ ਲਿਆ ਕਰੋ, ਢੱਕ ਲਿਆ ਕਰੋ। ਕੋਈ ਨਹੀਂ, ਮੇਰਾ ਹੀ ਪੁੱਤ ਹੈ। ਦੇਖਿਓ ਕਿੰਨੀ ਤਰੱਕੀ ਹੋਏਗੀ, ਕਿੰਨੀ ਅੰਦਰ ਸੰਤੁਸ਼ਟੀ ਮਿਲੇਗੀ, ਕਿੰਨੀ ਅੰਦਰ ਸ਼ਾਂਤੀ ਮਿਲੇਗੀ। ਔਰ ਇਹ ਵੱਡੀ ਸੋਚ ਦੇ ਕਰਕੇ ਤੇਰਾ ਨਾਮ ਵੀ ਅਰਦਾਸ ਵਿੱਚ ਸ਼ਾਮਲ ਹੋ ਜਾਏਗਾ। ਅਰਦਾਸ 'ਚ ਅਸੀਂ ਰੋਜ਼ ਕਹਿੰਦੇ ਆ, ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਦੇਖ ਕੇ ਅਣਡਿੱਠ ਕੀਤਾ, ਇਹ ਤੇਰਾ ਅਰਦਾਸ 'ਚ ਵੀ ਨਾਮ ਸ਼ਾਮਲ ਹੋ ਜਾਏਗਾ। ਇੱਕ ਤੇ ਪਰਦੇ ਢੱਕੋ, ਤੇ ਦੂਜਾ ਅੱਜ ਦੀ ਕਲਾਸ ਦਾ ਇਹ ਸਬਕ ਲੈਣਾ ਹੈ ਕਿ ਭੁੱਲ ਕੇ ਵੀ ਇਹੋ ਜੀ ਕਮਾਈ ਸਾਡੇ ਘਰ ਦੇ ਵਿੱਚ ਨਾ ਆਵੇ। ਮੈਂ ਰਾਤੀ ਫਰੀਦਕੋਟ ਵੀ ਇਹ ਬੇਨਤੀ ਕੀਤੀ ਸੀ ਕਿ ਜਿਸ ਕਮਾਈ ਦੇ ਨਾਲ ਸਾਡੀਆਂ ਨਸਲਾਂ ਵਿਗੜ ਜਾਣ, ਇਹੋ ਜੀ ਕਮਾਈ ਸਾਡੇ ਘਰ 'ਚ ਨਾ ਆਵੇ। ਥੋੜੀ ਖਾ ਲੈ, ਹੱਕ ਦੀ ਖਾ, ਥੋੜੀ ਖਾ ਲੈ, ਐਵੇਂ ਬੇਈਮਾਨੀ ਦਾ ਧਨ ਘਰ ਨਾ ਲਿਆਵੇਂ, ਜਿਸ ਧਨ ਦੇ ਨਾਲ ਅੱਜ ਤੇ ਤੂੰ ਖੁਸ਼ ਹੋਏਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਤੇਰੀ ਔਲਾਦ ਹੀ ਤੇਰੇ ਹੱਥੋਂ ਨਿਕਲ ਜਾਏਗੀ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀ ਚੈ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਮਹਾਰਾਜ ਕਹਿੰਦੇ ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿਲੀ ਚੈ। ਉਹ ਲੇਖਾ ਤੈਨੂੰ ਦੇਣਾ ਪੈਣਾ। ਅੱਜ ਦੀ ਇਸ ਸੰਗਤ ਦੀ ਪਹਿਲੀ ਇੱਕ ਜੋ ਗੱਲ ਮੈਂ ਕੀਤੀ ਹੈ, ਇਸ ਗੱਲ ਵਿੱਚੋਂ ਦੋ ਖੁਸ਼ਬੂਆਂ ਆ ਗਈਆਂ, ਦੋ ਸਿੱਖਿਆਵਾਂ ਨੇ।
ਅੱਜ ਦੀ ਇਹ ਕਲਾਸ ਦੀ ਜੋ ਪਹਿਲੀ ਗੱਲ ਮੈਂ ਕੀਤੀ, ਜਿਹਦੇ ਵਿੱਚੋਂ ਦੋ ਇਹ ਨਿੱਕੇ ਜੇ ਥੋੜੇ ਜੇ ਸਮੇਂ ਦੇ ਵਿੱਚ ਦੋ ਵੱਡੀਆਂ ਸਿੱਖਿਆਵਾਂ। ਸਿੱਖਣਾ ਚਾਹਵੇ ਬੰਦਾ ਇਹਨਾਂ ਤੋਂ ਬੜਾ ਕੁਝ ਸਿੱਖ ਸਕਦਾ ਹੈ। ਨਹੀਂ ਸਿੱਖਣਾ ਸਾਹਮਣੇ ਪਿਤਾ ਜੀ ਦਾ ਪ੍ਰਕਾਸ਼ ਸਾਰੀ ਬਾਣੀ ਪੜੀ ਜਾਵੇ ਤਾਂ ਵੀ ਨਹੀਂ ਕੱਖ ਸਿੱਖ ਸਕਦਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਗੱਲ ਮੈਂ ਹੋਰ ਕਰਨੀ, ਉਸ ਤੋਂ ਬਾਅਦ ਆਪਾਂ ਸਮਾਪਤੀ ਵੱਲ ਆ ਜਾਣਾ। ਚੜ੍ਹਦੀ ਕਲਾ 'ਚ ਹੋ। ਸਤਿ ਸ੍ਰੀ ਅਕਾਲ। ਇਹ ਜਦੋਂ ਦਾ ਮੈਂ ਵਿਸਾਖੀ ਤੇ ਗਿਆ ਨਾ ਚੜ੍ਹਦੀ ਕਲਾ 'ਚ ਹੋ, ਤੇ ਇਹ ਚੀਜ਼ ਨੇ ਮੈਨੂੰ ਵੀ ਬੜਾ ਮੋਟੀਵੇਟ ਕੀਤਾ ਬਹੁਤ। ਅੱਜ ਇੰਨੀ ਜ਼ਿਆਦਾ ਮੇਰੀ ਤਬੀਅਤ ਢਿੱਲੀ, 2-3 ਦਿਨਾਂ ਤੋਂ ਚੱਲ ਰਹੀ ਸਮਾਗਮ ਸੀ, ਕਦੀ ਬੰਬੇ ਕਦੀ ਕਿਤੇ ਕਦੀ ਕਿਤੇ। ਜਿਉਂ ਗੁਰੂ ਜੀ ਦੀ ਕਿਰਪਾ ਦੇ ਨਾਲ ਤਕਰੀਬਨ 10-11 ਤਰੀਕ ਤੋਂ ਲਗਾਤਾਰ ਸਮਾਗਮ ਨੇ, ਤੇ ਸਫ਼ਰ ਵੀ, ਮੌਸਮ ਵੀ ਹਰ ਜਗ੍ਹਾ ਦਾ ਆਪਣਾ ਆਪਣਾ ਹੁੰਦਾ, ਖਾਣਾ ਵੀ ਹਰ ਜਗ੍ਹਾ ਦਾ ਆਪਣਾ ਆਪਣਾ, ਕਈ ਤਰ੍ਹਾਂ ਦੇ ਤੇਲ, ਕਈ ਤਰ੍ਹਾਂ ਦੀਆਂ ਚੀਜ਼ਾਂ। ਤੇ ਅੱਜ ਸਰੀਰ ਮੇਰਾ ਹਿੰਮਤ ਪੈ ਹੀ ਨਹੀਂ ਸੀ ਰਹੀ। ਮੈਂ ਕਿਹਾ ਅੱਜ ਜਾਣਾ ਨਹੀਂ, 20 ਤਰੀਕ ਦਾ ਪ੍ਰੋਗਰਾਮ ਜੱਥਿਆਂ ਨੂੰ ਕਵਾਂਗੇ ਕੀਰਤਨ ਕਰ ਲੈਣਗੇ, ਤੇ ਮੈਂ ਉਦਾਂ ਫੋਨ ਤੇ ਜਾਂ ਹਾਜ਼ਰੀ ਲਾਣਾਗਾ। ਸਿਹਤ ਉੱਠਣ ਦਾ ਦਿਲ ਨਾ ਕਰੇ, ਲੱਤਾਂ ਇੰਨੀਆਂ ਦਰਦ, ਇੰਨਾ ਜ਼ਿਆਦਾ ਖਾਂਸੀ ਜ਼ੁਕਾਮ। ਮੌਸਮ ਹੈ, ਇਹ 'ਚ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ। ਤੇ ਜਦੋਂ ਸਰੀਰ ਢਿੱਲਾ ਪੈ ਰਿਹਾ ਨਾ, ਤੇ ਇੱਕਦਮ ਮੈਂ ਇੰਨਾ ਹੀ ਕਿਹਾ, ਮੈਂ ਕਿਹਾ ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਮੈਂ ਆਪਣੇ ਦਿਮਾਗ ਨੂੰ ਨਾ ਇੱਕ ਕਮਾਂਡ ਦੇਣ ਲੱਗਾ। ਉਹ ਕਮਾਂਡ ਕਿਹੜੀ? ਕਿ ਮੈਂ ਚੜ੍ਹਦੀ ਕਲਾ 'ਚ ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮੈਂ ਜਿਉਂ ਲੰਮੇ ਪਿਆ ਰਿਹਾ ਸਾਰੀ ਦਿਹਾੜੀ, ਜਦੋਂ ਅੱਖ ਖੁੱਲਦੀ ਸੀ ਨਾ ਮੇਰੀ, ਬਸ ਮੈਂ ਇਹ ਕਹਿਣਾ ਸੀ, ਮੈਂ ਚੜ੍ਹਦੀ ਕਲਾ 'ਚ, ਮੈਂ ਚੜ੍ਹਦੀ ਕਲਾ 'ਚ। ਉਹੋ ਹੀ ਚੜ੍ਹਦੀ ਕਲਾ ਮੈਨੂੰ ਇੱਥੇ ਲੈ ਆਈ। ਤੇ ਜੇ ਇਹੋ ਹੀ ਮੈਂ, ਹਾਏ ਲੱਤਾਂ ਦੁਖੀ ਜਾਂਦੀਆਂ, ਕੀ ਬਣਨਾ ਮੇਰਾ, ਹਾਏ ਬੁਖਾਰ ਚੜ ਗਿਆ, ਹਾਏ ਇਦਾਂ ਹੋ ਗਿਆ, ਫਿਰ ਅੱਜ ਮੈਂ ਨਹੀਂ ਸੀ ਆਉਣਾ। ਇਹ ਚੜ੍ਹਦੀ ਕਲਾ ਵਾਲੀ ਚੀਜ਼ ਨੇ ਮੈਨੂੰ ਵੀ ਬੜਾ ਮੋਟੀਵੇਟ ਕੀਤਾ, ਤੇ ਇਸ ਕਰਕੇ ਫਿਰ ਪੁੱਛਣਾ ਤੁਹਾਡੇ ਕੋਲੋਂ, ਚੜ੍ਹਦੀ ਕਲਾ 'ਚ ਹੋ? ਸੋਨੇਹਾ ਸਤਿ ਸ੍ਰੀ ਅਕਾਲ। ਸਰੀਰ ਨੇ, ਮੈਂ ਕਈ ਵਾਰੀ ਕਹਿੰਦਾ, ਦੁੱਖ ਸੁੱਖ ਚੱਲਣੇ ਨੇ, ਜਦ ਤੱਕ ਅਸੀਂ ਜਿਉਂਦੇ ਆ ਚੱਲਣੀਆਂ ਨੇ ਚੀਜ਼ਾਂ। ਇਹਨਾਂ ਤੋਂ ਟੈਨਸ਼ਨ ਲੈਣ ਦੀ, ਘਬਰਾਉਣ ਦੀ ਲੋੜ ਨਹੀਂ ਹੁੰਦੀ। ਮੁਰਦਿਆਂ ਦੇ ਰਸਤਿਆਂ 'ਚ ਰੁਕਾਵਟ ਨਹੀਂ ਆਉਂਦੀ, ਜੀਂਦੇ ਬੰਦਿਆਂ ਦੇ ਰਾਹ 'ਚ ਤੇ ਰੁਕਾਵਟ ਆ ਹੀ ਜਾਂਦੀ ਏ। ਆ ਗਈ, ਕੋਈ ਨਹੀਂ। ਨਦੀ ਵਗਦੀ ਏ, ਵੱਡਾ ਸਾਰਾ ਪੱਥਰ ਆ ਗਿਆ, ਨਦੀ ਨੇ ਪੱਥਰ ਵੱਲ ਵੇਖ ਕੇ ਘਬਰਾਉਣਾ ਨਹੀਂ ਸ਼ੁਰੂ ਕੀਤਾ, ਪੱਥਰ ਨਾਲ ਜਾ ਕੇ ਜ਼ੋਰ ਦੀ ਟਕਰਾਈ। ਜਦੋਂ ਜ਼ੋਰ ਦੀ ਟਕਰਾਈ ਨਾ, ਉਹ ਟਕਰਾਉਣ ਦੇ ਕਰਕੇ ਹੋਇਆ ਕਿ ਅੱਗੇ ਜਾ ਕੇ ਨਦੀ ਦਾ ਵਹਾਅ ਹੋਰ ਤੇਜ਼ ਹੋ ਗਿਆ। ਹਾਂਜੀ, ਪੱਥਰ ਵੱਲ ਵੇਖ ਕੇ ਘਬਰਾਈ ਨਹੀਂ, ਪੱਥਰ ਨਾਲ ਜ਼ੋਰ ਦੀ ਆਪਣੇ ਆਪ ਨੂੰ ਜਦੋਂ ਮਾਰਿਆ, ਜ਼ੋਰ ਦੀ ਟਕਰਾ ਕੀਤਾ। ਤੇ ਕਦੀ ਨੋਟ ਕਰਨਾ, ਨਦੀਆਂ ਜਿਨ੍ਹਾਂ ਨੇ ਵੇਖੀਆਂ, ਚੱਲਦੀ ਨਦੀ ਵੇਖਿਓ, ਜਿੰਨੇ ਪੱਥਰ ਹੋਣਗੇ ਨਾ, ਪੱਥਰ ਤੋਂ ਪਹਿਲੇ ਦੀ ਨਦੀ ਦੀ ਸਪੀਡ ਵੇਖ ਲਿਓ, ਪੱਥਰ ਤੋਂ ਬਾਅਦ ਦੀ ਵੇਖ ਲਿਓ, ਕਿੰਨੇ ਗੁਣਾ ਵਧੀ ਹੋਏਗੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜੇ ਢਿੱਲ ਮਿੱਠ ਆ ਗਈ ਹੈ ਨਾ, ਟੈਨਸ਼ਨ ਨਹੀਂ ਲੈਣੀ। ਬਾਪੂ ਮੇਰਾ ਬੜਾ ਹੀ ਵੱਡਾ ਹੈ, ਟੈਨਸ਼ਨ ਤੇ ਉਹ ਲਵੇ ਜਿਹਦਾ ਬਾਪੂ ਛੋਟਾ ਹੈ। ਹਾਂਜੀ, ਮੇਰਾ ਤੇ ਬਾਪੂ ਹੀ ਬੜਾ ਵੱਡਾ ਹੈ। ਬਾਪੂ ਦਾ ਨਾਮ ਕੀ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਗੱਲ ਹੋਰ ਆਪਾਂ ਕਰਨੀ, ਉਦਾਂ ਮੈਂ 4-5 ਸੋਚ ਕੇ ਆਇਆ ਸਾਂ, ਪਰ ਇੱਕ ਹੋਰ ਕਰਾਂਗੇ, ਉਸ ਤੋਂ ਬਾਅਦ ਸਮਾਪਤੀ। ਇੱਕ ਵਾਰੀ ਸਾਰੀ ਸੰਗਤ ਪੰਕਤੀਆਂ ਪੜ੍ਹ ਲਓ, ਤੇ ਸਿੱਧੀ ਧਾਰਨਾ ਦੇ ਰੂਪ 'ਚ ਹੁਣ ਮੈਂ ਪੜ੍ਹਨ ਲੱਗਾ। ਮੇਰੇ ਤੋਂ ਬਾਅਦ ਵੀਰ ਤੀਜੇ ਹਿੱਸੇ 'ਚ ਸਾਰੀ ਸੰਗਤ ਗੱਜ ਕੇ ਬੋਲਿਓ। ਆ ਬਾਪੂ ਜੀ ਬੈਠੇ ਜੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ। ਤੱਕੋ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਵੇਖੋ ਗੁਰੂ ਰਾਮਦਾਸ ਨਜ਼ਰ ਆਉਂਦੇ। ਆਖੋ ਧੰਨ ਗੁਰੂ ਰਾਮਦਾਸ ਜੀ। 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 ਬੜੇ ਵੱਡੇ ਦਾਤੇ ਜੀ, ਬੜੇ ਵੱਡੇ ਦਾਤੇ, ਬੜੇ ਵੱਡੇ। ਓਹੋ, ਆਓ ਵੱਡੇ ਕੋਲੋਂ ਵੱਡੀ ਦਾਤ ਮੰਗੀਏ, ਵੱਡੀ ਦਾਤ। ਕਰ ਕਿਰਪਾ, ਕਰ ਕਿਰਪਾ, ਕਰ ਕਿਰਪਾ, ਕਰ ਕਿਰਪਾ, ਕਰ ਕਿਰਪਾ, ਕਰ ਕਿਰਪਾ। ਬੋਲੋ ਵੀਰ, ਕਰ ਕਿਰਪਾ, ਕਰ ਕਿਰਪਾ। ਸੰਗਤ ਬੋਲੇ, ਕਰ ਕਿਰਪਾ। ਕਰ ਕਿਰਪਾ,
ਕੇ ਇੱਧਰ ਵੀ ਸੰਗਤਾਂ ਜਿਹੜੀਆਂ ਬੈਠੀਆਂ ਜਿੱਥੇ ਜਿੱਥੇ ਜਗ੍ਹਾ ਮਿਲੀ ਬੈਠੇ ਖੜੇ ਬੋਲੋ ਕਰ ਕਿਰਪਾ 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 ਮੰਗੋ ਕਰ ਕਿਰਪਾ ਮੋਹੇ ਸਾਧ ਸੰਗ ਦੀਜੈ ਮੋਹੇ ਸਾਧ ਸੰਗ ਦੀਜੈ ਸਾਧ ਸੰਗ ਦੀਜੈ ਮੋਹ ਸਾਧ ਸੰਗ ਬੋਲੋ ਦੀਜੈ ਮੋਹੇ ਸਾਧ ਮੋਹੇ ਸਾਧ ਸੰਗ ਦੀਜੈ ਮੋਹੇ ਸਾਧ ਸੰਗ ਦੀਜੈ ਮੋਹ ਸਾਧ ਸੰਗ ਦੀਜੈ ਮੋਹ ਸਾਧ ਸੰਗ ਦੀਜੈ ਮੋਹੇ ਜੀ ਕਰ ਕਿਰਪਾ 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 ਆਪੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲੱਖੋ ਧੰਨ ਬਾਬਾ। ਦੀਪ ਸਿੰਘ ਜੀ ਅੱਜ ਦੀ ਇਸ ਕਲਾਸ ਦੀ ਗੁਰਮਤਿ ਦੀ ਕਲਾਸ ਦੀ ਇਸ ਬਾਪੂ ਜੀ ਦੇ ਸਕੂਲ ਦੀ ਕਲਾਸ ਦੀ ਦੂਜੀ ਗੱਲ ਦੂਜੀ ਸਿੱਖਿਆ ਇਹ ਧਿਆਨ ਨਾਲ ਸੁਣਿਓ। ਇੱਕ ਵਾਰ ਇੱਕ ਪੰਛੀ ਨੇ ਇੱਕ ਇਨਸਾਨ ਨੂੰ ਇੱਕ ਗੱਲ ਕਹੀ। ਇਹ ਮਿਸਾਲ ਦੇਣ ਵਾਸਤੇ ਗੱਲ ਮੈਂ ਕਹਿ ਰਿਹਾ। ਹੁਣ ਮਹਾਰਾਜ ਨੇ ਬਾਣੀ ਦੇ ਵਿੱਚ ਵੇਖੋ ਕਿੰਨੀਆਂ ਮਿਸਾਲਾਂ ਦੇ ਦੇ ਕੇ ਸਮਝਾਇਆ। ਕਾਲੀ ਕੋਇਲ ਤੋਂ ਕਿਤ ਗੁਣ ਕਾਲੀ। ਹੁਣ ਕੋਇਲ ਸਾਡੇ ਵਾਂਗੂ ਥੋੜੀ ਬੋਲਦੀ ਹੈ, ਪਰ ਕੋਇਲ ਦਾ ਜਵਾਬ ਆਇਆ। ਮਹਾਰਾਜ ਨੇ ਆਪਣੀ ਉਹ ਰਚਨਾ ਵਿੱਚ ਲਿਖ ਦਿੱਤਾ, ਆਪਣੇ ਪ੍ਰੀਤਮ ਕਹਿਓ ਬਿਰਖੇ ਜਾਂਦੀ, ਕਿ ਮੈਂ ਤਾਂ ਕਰਕੇ ਕਾਲੀ ਹੋ ਗਈ। ਇਹ ਮਹਾਰਾਜ ਦੀ ਆਪਣੀ ਫੀਲਿੰਗ ਸੀ। ਕੋਇਲ ਤੂੰ ਕਿਉਂ ਕਾਲੀ ਹੈ? ਉਹ ਕਹਿੰਦੀ ਮੈਂ ਆਪਣੇ ਪ੍ਰੀਤਮ ਤੋਂ ਦੂਰ ਹਾਂ, ਉਹਦੇ ਬਿਰਖਾਂ ਦੇ ਵਿੱਚ ਜਲ ਜਲ ਕੇ ਕਾਲੀ ਹੋ ਗਈ। ਹਾਂਜੀ, ਕਈ ਚੀਜ਼ਾਂ ਮਿਸਾਲ ਦੇਣ ਲਈ ਹੁੰਦੀਆਂ ਨੇ। ਹੁਣ ਇੱਕ ਪੰਛੀ ਨੇ ਇੱਕ ਇਨਸਾਨ ਨੂੰ ਕਿਹਾ, ਪਤਾ ਕੀ ਕਹਿੰਦਾ? ਜਰਾ ਸੁਣ ਕੇ ਬਾਈ ਓਏ, ਇਹ ਗੱਲ ਸੁਣ, ਮੇਰੇ ਵਿੱਚ ਹਿੰਮਤ ਨਹੀਂ ਕਿ ਮੈਂ ਤੈਨੂੰ ਉਠਾ ਸਕਾਂ। ਹੁਣ ਚਿੜੀ ਸਾਨੂੰ ਕਿੱਥੋਂ ਚੁੱਕ ਲੇਗੀ? ਕਾਂ ਸਾਨੂੰ ਕਿੱਥੋਂ ਚੁੱਕ ਲੇਗਾ? ਸੁਣਿਓ, ਮੇਰੇ ਵਿੱਚ ਹਿੰਮਤ ਨਹੀਂ ਕਿ ਤੈਨੂੰ ਉਠਾ ਸਕਾਂ, ਪਰ ਤੈਨੂੰ ਹਲੂਣਾ ਤੇ ਦੇ ਸਕਦਾ ਨਾ। ਕਹਦੇ ਵਾਹਿਗੁਰੂ ਜੀ। ਪੰਛੀ ਹਲੂਣਾ ਦੇਣ ਲੱਗਾ ਜੇ। ਉਹ ਹਲੂਣਾ ਸੁਣਿਓ 1-2 ਮਿੰਟ। ਕਹਿੰਦਾ ਮੇਰੇ ਵਿੱਚ ਹਿੰਮਤ ਨਹੀਂ। ਉਹ ਪੰਛੀ ਕਹਿ ਰਿਹਾ ਕਿ ਮੈਂ ਤੈਨੂੰ ਉਠਾ ਸਕਾਂ, ਪਰ ਤੈਨੂੰ ਹਲੂਣਾ ਤੇ ਦੇ ਸਕਦਾ ਨਾ। ਤੂੰ ਇਨਸਾਨ ਹੈ, ਬਹੁਤ ਤਾਕਤਵਰ ਸ਼ੈ। ਕਹਦੇ ਵਾਹਿਗੁਰੂ ਜੀ। ਬੜੀ ਤਾਕਤਵਰ ਚੀਜ਼ ਹੈ, ਬੜੀ ਤਾਕਤਵਰ ਸ਼ੈ ਹੈ। ਕੁਦਰਤ ਨੇ ਤੈਨੂੰ ਬਹੁਤ ਸ਼ਕਤੀਸ਼ਾਲੀ ਬਣਾਇਆ ਹੈ। ਪਰ ਨਿੱਕੀ ਨਿੱਕੀ ਗੱਲ ਤੇ ਮਨ ਨਾ ਢਾ, ਨਿੱਕੀ ਨਿੱਕੀ ਗੱਲ ਤੇ ਮਨ ਨਾ ਢਾ। ਹਾਏ ਮੇਰਾ ਕੀ ਬਣੇਗਾ? ਮੈਂ 10ਵੀਂ ਚੋਂ ਫੇਲ ਹੋ ਗਿਆ, ਕੀ ਬਣੇਗਾ ਮੇਰਾ? ਜੀ ਉਦਾਂ ਪੜ੍ਹਾਈ ਵਿੱਚ ਮਿਹਨਤ ਡਟ ਡਟ ਕੇ ਕਰਨੀ ਹੈ, ਪਰ ਜੇ ਨਹੀਂ ਬੁੱਧੀ ਵਿੱਚ ਗੱਲ ਪਈ, ਫੇਲ ਹੋ ਗਿਆ, ਅਗਲੇ ਸਾਲ ਫਿਰ ਕੋਸ਼ਿਸ਼ ਕਰ ਲਾਂਗੇ। ਕੋਈ ਗੱਲ ਨਹੀਂ, ਟੈਨਸ਼ਨ ਲੈਣ ਦੀ ਲੋੜ ਨਹੀਂ। ਇੱਕ ਮੈਂ ਕੰਮ ਖੋਲਿਆ, ਨਹੀਂ ਚੱਲਿਆ, ਕੋਈ ਗੱਲ ਨਹੀਂ, ਬਾਪੂ ਮੇਰੇ ਨਾਲ ਰਵੇ, ਬਾਪੂ ਜੀ ਮੈਨੂੰ ਹਿੰਮਤ ਦੇਣ, ਮੈਂ ਦੂਜੇ ਕੰਮ ਨੂੰ ਹੱਥ ਪਾਵਾਂਗਾ। ਇੱਕ ਵਿੱਚ ਮੈਂ ਸਫਲ ਨਹੀਂ ਹੋ ਸਕਿਆ, ਕੋਈ ਨਹੀਂ, ਦੂਜੇ 'ਚ ਹੋ ਜਾਵਾਂਗਾ। ਕੀ ਫਰਕ ਪੈ ਜਾਣਾ? ਜਦ ਤੱਕ ਹਿੰਮਤ ਹੈ, ਸਰੀਰ ਹੈ, ਮੈਂ ਇਹ ਮਿਹਨਤ, ਇਹ ਸਟਰਗਲ, ਇਹ ਚੀਜ਼ ਨਹੀਂ ਛੱਡਣੀ। ਗੱਲ ਗੱਲ ਤੇ ਐਵੇਂ ਮਨ ਨਾ ਢਾਇਆ ਕਰੋ। ਅਸੀਂ ਢਾ ਲੈਨੇ ਆ, ਸੱਚੀ ਗੱਲ ਏ। ਮੈਂ ਅੱਗੇ ਵੀ ਕਈ ਵਾਰੀ ਚੀਜ਼ ਕਹਿਣਾ, ਉਹ ਵੀਜ਼ਾ ਲੱਗ ਗਿਆ, ਸ਼ੁਕਰ, ਨਹੀਂ ਲੱਗਿਆ ਤੇ ਮਨ ਨਾ ਢਾਓ। ਬਾਪੂ ਚਾਹੁੰਦਾ ਹੈ ਜਿਹਨੂੰ ਕੰਮ ਕਰਨ ਦਾ ਤਰੀਕਾ, ਉਹਦਾ ਇੱਥੇ ਹੀ ਅਮਰੀਕਾ। ਬਾਪੂ ਇਹ ਚਾਹ ਰਿਹਾ, ਹੁਣ ਨਹੀਂ ਲੱਗਾ ਤੇ ਨਾ ਸਹੀ। ਇੱਥੇ ਕਾਹਦੀ ਸੋਚ ਰੱਖੀ ਹੈ? ਇੱਥੇ ਕਿਉਂ ਸੋਚਦੇ ਆਪਾਂ? ਹਫਤਾ 10 ਦਿਨ 15 ਦਿਨ ਬੁਖਾਰ ਨਹੀਂ ਲੱਥਿਆ ਤੇ ਨਹੀਂ ਲੱਥਿਆ।
ਕੀ ਫਰਕ ਪੈ ਜਾਣਾ? ਕੀ ਫਰਕ ਪੈਣਾ ਦੱਸੋ? ਮੈਂ ਨਿਤਨੇਮ ਦਾ ਪਹਿਰਾ ਡਟ ਡਟ ਕੇ ਵਧਾਵਾਂਗਾ। ਮੈਂ ਜੇ ਲੰਮਾ ਵੀ ਪਿਆ ਵਾਂ ਨਾ, ਮੈਂ ਅੰਦਰ ਆਹੀ ਕਹੀ ਜਾਣਾ। ਪਰਿਵਾਰ ਵਾਲਿਆਂ ਨੂੰ ਲੱਗੇਗਾ ਅੰਦਰ ਕਮਰੇ 'ਚ ਲੰਮੇ ਪਏ ਨੇ, ਪਰ ਮੇਰੇ ਅੰਦਰ ਤੇ ਆਹੀ ਚੱਲੀ ਜਾਣਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ। ਮੈਨੂੰ ਪਤਾ ਫਿਰ ਬਾਪੂ ਨੇ ਆਪਣੀ ਸ਼ਕਤੀ ਮੈਨੂੰ ਦੇਣੀ ਦੇਣੀ ਹੈ, ਜੋ ਮਰਜ਼ੀ ਹੋ ਜਾਏ। ਇੱਥੇ ਨਾ ਕੋਈ ਚੀਜ਼ ਆਣ ਦਿਆ ਕਰੋ। ਮੈਂ ਬਸ ਆਹੀ ਚੀਜ਼ ਚਾਹੁੰਦਾ ਕਿ ਕਿਸੇ ਵੀ ਗੱਲ ਦਾ ਦਿਮਾਗ ਦੇ ਉੱਤੇ ਬੋਝ ਨਾ ਪਾਓ। ਬੋਝ ਲਾ ਦਿਓ, ਬੋਝ ਲਾ ਦਿਓ। ਹੁਣ ਇਹ ਪੰਛੀ ਹਲੂਣਾ ਦੇ ਰਿਹਾ, ਕਹਿੰਦਾ ਤੂੰ ਇਨਸਾਨ ਹੈ। ਇਨਸਾਨ ਬਹੁਤ ਤਾਕਤਵਰ ਸ਼ੈ। ਕੁਦਰਤ ਨੇ ਤੈਨੂੰ ਬੜਾ ਸ਼ਕਤੀਸ਼ਾਲੀ ਬਣਾਇਆ। ਉਹ ਨਿੱਕੀ ਨਿੱਕੀ ਗੱਲ ਦੇ ਉੱਤੇ ਮਨ ਨਾ ਢਾਲਿਆ ਕਰ। ਤੇਰੀ ਜ਼ਿੰਦਗੀ ਸਾਡੇ ਤੋਂ ਬੜੀ ਲੰਬੀ ਏ। ਪੰਛੀ ਕਹਿ ਰਹੇ। ਪੰਛੀਆਂ ਦੀ ਉਮਰ 2 ਸਾਲ 5 ਸਾਲ 10 ਸਾਲ ਇੰਨੀ ਹੁੰਦੀ ਹੈ, ਸਾਡੀ 100 ਸਾਲ ਵੀ ਹੁੰਦੀ। ਕਹਿੰਦੇ ਤੇਰੀ ਜ਼ਿੰਦਗੀ ਸਾਡੇ ਨਾਲੋਂ ਬਹੁਤ ਲੰਬੀ ਏ। ਤੂੰ ਸਾਰੀ ਦਿਹਾੜੀ ਰੋਇਆ ਨਾ ਕਰ, ਰੱਬ ਨੂੰ ਕੋਸਿਆ ਨਾ ਕਰ। ਅਸੀਂ ਰੋਨੇ ਆ ਤੇ ਸੱਚੀ ਗੱਲ, ਜਿਹੜਾ ਰੋਂਦਾ ਨਾ ਉਹਦੀ ਝੋਲੀ ਵਿੱਚ ਬਹੁਤਾ ਰੋਣਾ ਹੀ ਪੈਂਦਾ ਹੈ। ਬਹੁਤਾ ਕਹੀਏ ਬਹੁਤਾ ਹੋਏ। ਉਹ ਮੁਸ਼ਕਲ ਵੇਲੇ ਵੀ ਮੁਸਕਰਾਇਆ ਕਰੋ। ਵਿਰੋਧਤਾ ਵਾਲੇ ਵੱਧ ਕੇ ਮੁਸਕਰਾਇਆ ਕਰੋ। ਉਹ ਵੀ ਸਮਝਣ ਯਾਰ ਅਸੀਂ ਤੇ ਵਿਰੋਧਤਾ ਕਰਦੇ ਆ, ਇਹ ਤਾਂ ਵੀ ਹੱਸੀ ਜਾਂਦਾ, ਤਾਂ ਵੀ ਮੁਸਕਰਾਈ ਜਾਂਦਾ। ਕਿਉਂ ਨਾ ਮੁਸਕਰਾਵਾਂ ਦੱਸੋ? ਕਿਉਂ ਨਾ ਹੱਸਾਂ? ਤੁਸੀਂ ਸਾਨੂੰ ਰਾਸ਼ਨ ਪਾ ਕੇ ਦੇ ਰਹੇ ਹੋ। ਤੁਹਾਡੀਆਂ ਗੱਲਾਂ ਸੁਣ ਕੇ ਮੈਂ ਆਪਣੇ ਦਿਲ ਨੂੰ ਕਿਉਂ ਲਾਵਾਂ? ਤੁਸੀਂ ਮੇਰੇ ਘਰ ਦਾ ਖਰਚਾ ਚਲਾਉਣ ਵਾਲੇ ਹੋ ਹੈਂ ਜੀ। ਉਹਨਾਂ ਨੂੰ ਕਹਿ ਦਿਆ ਕਰੋ ਜਿਹੜੇ ਵਿਰੋਧਤਾ ਕਰਦੇ, ਇਹ ਲਫ਼ਜ਼ ਬੋਲ ਦਿਆ ਕਰੋ। ਨਹੀਂ ਬੋਲਣੇ ਨਾ ਤਾਂ ਵੀ ਖੁਸ਼ ਰਹੋ। ਚੜ੍ਹਦੀ ਕਲਾ 'ਚ ਆ ਮੈਂ ਕਿਉਂ ਰੋਵਾਂ? ਕਿਉਂ ਕੋਸਾਂ ਰੱਬ ਨੂੰ? ਕਿਉਂ ਕੋਸਾਂ ਆਪਣੇ ਆਪ ਨੂੰ? ਮੈਂ ਹਮੇਸ਼ਾ ਖੁਸ਼ ਸੀ, ਖੁਸ਼ ਹਾਂ, ਖੁਸ਼ ਹੀ ਰਹਿਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਪੰਛੀ ਕੀ ਕਹਿੰਦਾ? ਤੂੰ ਸਾਰੀ ਦਿਹਾੜੀ ਰੋਇਆ ਨਾ ਕਰ। ਜਿਹੋ ਜਿਹਾ ਤੁਸੀਂ ਰੋਵੋਗੇ ਉਹੋ ਜਿਹਾ ਸਿਸਟਮ ਰੋਣ ਵਾਲੇ ਝੋਲੀ ਪਈ ਜਾਣਾ। ਤੇ ਜੇ ਮੁਸ਼ਕਲਾਂ ਵਿੱਚ ਵੀ ਹੱਸੀ ਜਾਓਗੇ ਨਾ, ਬਾਪੂ ਕਹੇਗਾ ਕੋਈ ਨਹੀਂ, ਇਹ ਬੱਚਾ ਮੇਰਾ ਪਾਸ ਹੋ ਗਿਆ। ਮੁਸ਼ਕਲਾਂ ਵਿੱਚ ਵੀ ਹੱਸੀ ਜਾਂਦਾ, ਇਹਦੀ ਝੋਲੀ 'ਚ ਮੈਂ ਹਾਸੇ ਹੀ ਪਾਉਣੇ ਨੇ, ਮੁਸਕਰਾਹਟ ਹੀ ਪਾਉਣੀ ਹੈ। ਉਹ ਪੰਛੀ ਕਹਿੰਦਾ ਤੇਰੀ ਜ਼ਿੰਦਗੀ ਸਾਡੇ ਨਾਲੋਂ ਬਹੁਤ ਲੰਬੀ ਏ। ਸਾਰੀ ਦਿਹਾੜੀ ਰੋਇਆ ਨਾ ਕਰ, ਸਾਰਾ ਦਿਨ ਰੱਬ ਨੂੰ ਕੋਸਿਆ ਨਾ ਕਰ। ਤੂੰ ਸਾਡੇ ਵੱਲ ਹੀ ਵੇਖ ਲੈ। ਪੰਛੀਆਂ ਵੱਲ ਕਦੀ ਵੇਖਣਾ? ਤੂੰ ਸਾਡੇ ਵੱਲ ਹੀ ਵੇਖ ਲੈ। ਕੁਝ ਖਾਣ ਲਈ ਨਿੱਤ ਉਡਾਰੀ ਮਾਰਦੇ ਆ, ਨਿੱਤ ਉਡਾਰੀ ਮਾਰਦੇ ਨੇ, ਪਰ ਇਕੱਠਾ ਕਦੀ ਨਹੀਂ ਕਰਦੇ। ਪੰਛੀ ਕਦੀ ਇਕੱਠਾ ਨਹੀਂ ਕਰਦੇ। ਇਕੱਠਾ ਸਿਰਫ ਇਨਸਾਨ ਕਰਦਾ। ਕਹਿੰਦੇ ਕੁਝ ਖਾਣ ਲਈ ਨਿੱਤ ਉਡਾਰੀ ਮਾਰਦੇ ਆ, ਪਰ ਇਕੱਠਾ ਕਦੀ ਨਹੀਂ ਕਰਦੇ। ਦੇਖ ਕਿੰਨੇ ਖੁਸ਼ ਹਾਂ ਸੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਸਾਨੂੰ ਸਾਡੇ ਰੱਬ ਨੇ ਇਕੱਠਾ ਕਰਨ ਦੀ ਸੋਝੀ ਸ਼ਾਇਦ ਇਸੇ ਕਰਕੇ ਨਹੀਂ ਦਿੱਤੀ। ਜੇ ਅਸੀਂ ਵੀ ਇਕੱਠਾ ਕਰਨ ਦੀ ਸੋਝੀ ਰੱਖਦੇ ਹੁੰਦੇ ਤੇ ਅਸੀਂ ਵੀ ਟੈਨਸ਼ਨ 'ਚ ਹੋਣਾ ਸੀ। ਹਾਏ ਸਾਲ ਬਾਅਦ ਕੀ ਬਣੇਗਾ, 2 ਸਾਲਾਂ ਬਾਅਦ ਕੀ ਬਣੇ। ਉਹ ਪਿਆਰਿਓ, ਚਲੋ ਥੋੜੀ ਬਹੁਤ ਜਿੱਥੇ ਭਵਿੱਖ ਦੀ ਪਲੈਨਿੰਗ ਕਰਨੀ ਕਰ ਲਓ, ਪਰ ਜਿੰਨੇ ਅੱਜ ਤੱਕ ਸਾਂਭਿਆ ਅੱਗੇ ਭੁੱਖਾ ਥੋੜੀ ਮਰਨ ਦੇਵੇਗਾ। ਆਹ ਚੀਜ਼ ਵੀ ਤੇ ਰੱਖੋ। ਨਾਨਕ ਚਿੰਤਾ ਮਤ ਕਰੋ, ਨਾਨਕ ਚਿੰਤਾ ਮਤ ਕਰੋ। ਸਾਰੇ ਬੋਲੋ ਨਾਨਕ ਚਿੰਤਾ ਮਤ ਕਰੋ। ਫਿਰ ਬੋਲੋ ਨਾਨਕ ਚਿੰਤਾ ਮਤ ਕਰੋ। ਚਿੰਤਾ ਤਿਸ ਹੀ ਹੈ ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜੀ ਦੇ। ਜਿਹੜਾ ਪਾਣੀ ਦੇ ਵਿੱਚ ਜੀਵਾਂ ਨੂੰ ਰੋਟੀ ਦੇ ਸਕਦਾ ਹੈ, ਪੱਥਰਾਂ ਦੇ ਵਿੱਚ ਕੀੜੀਆਂ ਨੂੰ ਰੋਟੀ ਦੇ ਸਕਦਾ, ਤੈਨੂੰ ਭੁੱਖਾ ਨਹੀਂ ਮਾਰਨ ਲੱਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੱਗੋਂ ਉਹ ਪੰਛੀ ਪਤਾ ਕੀ ਕਹਿੰਦਾ? ਕਹਿੰਦਾ ਰੋਜ਼ ਤਾਂ ਬੰਦਿਆਂ ਤੂੰ ਪਾਠ ਕਰਦਾ, ਪਰ ਅਸਰ ਨਹੀਂ ਹੁੰਦਾ ਤੇਰੇ ਤੇ। ਤਾਂ ਹੀ ਤੂੰ ਇੰਨਾ ਮਹਿਯੂਸ ਰਹਿਣਾ। ਇਹ ਕਾਰਾਂ ਕੋਠੀਆਂ, ਰੱਬ ਨਾਲ ਵੈਰ ਨਾ ਪਾ। ਆ ਚੀਜ਼ਾਂ ਕਰਕੇ ਰੱਬ ਨਾਲ ਵੈਰ ਨਾ ਪਾ, ਸਗੋਂ ਖੁਸ਼ ਹੋ। ਤੈਨੂੰ ਰੋਜ਼ ਮਿਲਦਾ ਹੈ, ਤੈਨੂੰ ਰੋਜ਼ ਮਿਲਦਾ, 3 ਵਕਤ ਮਿਲਦਾ। ਖੁਸ਼ ਹੋ, ਉਹਦਾ ਸ਼ੁਕਰਾਨਾ ਕਰਿਆ ਕਰ। ਆ ਤੈਨੂੰ ਅੰਬਰ ਦੀ ਉਡਾਰੀ ਲਵਾ ਕੇ ਵਿਖਾਵਾਂ, ਆ ਤੈਨੂੰ ਅੰਬਰ ਦੀ ਉਡਾਰੀ ਲਵਾ ਕੇ ਲਿਆਵਾਂ ਤੇ ਦੱਸਾਂ ਸਾਡੇ ਰੱਬ ਨੇ ਉਡਾਰੀ ਲਾਉਣ ਲਈ ਕਿੰਨੀ ਜਗ੍ਹਾ ਦਿੱਤੀ ਹੋਈ ਹੈ। ਪੰਛੀ ਕਹਿ ਰਿਹਾ, ਵੇਖੋ ਇੱਕ ਸਿੱਖਿਆ ਦੇ ਰਿਹਾ। ਕਹਿੰਦਾ ਆ ਅੰਬਰ ਦੀ ਉਡਾਰੀ ਤੈਨੂੰ ਵੀ ਆਪਣੇ ਨਾਲ ਲਵਾ ਕੇ ਵਿਖਾਵਾਂ, ਕਿੰਨੀ ਜਗ੍ਹਾ ਦਿੱਤੀ ਉੱਡਣ ਲਈ। ਤੈਨੂੰ ਏਡੀ ਵੱਡੀ ਧਰਤੀ ਦਿੱਤੀ ਤਾਂ ਵੀ ਤੂੰ ਕਲਪੀ ਜਾਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਐਵੇਂ ਜ਼ਮੀਨਾਂ ਦੇ ਪਿੱਛੇ ਲੜਨਾ,
ਮਰਨਾ ਚੱਲ ਉੱਠ ਆ ਦੇਖ ਤੇਰਾ ਅਸਮਾਨ ਤੈਨੂੰ ਉਡੀਕਦਾ ਆ ਆਪਾਂ ਉਡਾਰੀ ਲਾਈਏ ਕਿਸੇ ਦੇ ਦੁੱਖ ਹਰ ਜਾਈਏ। ਆਖੋ ਵਾਹਿਗੁਰੂ ਜੀ। ਆ ਆਪਾਂ ਉਡਾਰੀ ਲਾਈਏ ਕਿਸੇ ਦੇ ਦੁੱਖ ਹਰ ਜਾਈਏ। ਮੇਰੀ ਬੇਨਤੀ ਹੈ, ਅਸੀਂ ਤੇ ਸਭ ਕੁਝ ਸਾਡੇ ਕੋਲ ਹੈਗਾ ਹੋਣ ਦੇ ਬਾਵਜੂਦ ਵੀ ਰੋਨੇ ਆ, ਪਰ ਪੰਛੀ ਵੇਖੋ ਉਹਦਾ ਸ਼ੁਕਰਾਨਾ ਕਰਦੇ। ਭਾਈ ਵੀਰ ਸਿੰਘ ਇੱਥੋਂ ਤੱਕ ਕਹਿੰਦੇ ਜਦੋਂ ਪੰਛੀ ਕੁਝ ਖਾਂਦੇ ਨੇ ਨਾ, ਜਿਉਂ ਖਾਂਦੇ ਤਿਉਂ ਸਿਰ ਝੁਕਾਉਂਦੇ ਨੇ। ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ। ਅਸੀਂ ਤੇ ਮੂੰਹ ਤਾਂ ਕਰਕੇ ਡਕਾਰ ਮਾਰਦੇ ਆ, ਕਹਿੰਦੇ ਉਹ ਤੇ ਸਿਰ ਝੁਕਾਈ ਜਾਂਦੇ। ਸ਼ੁਕਰ ਹੈ ਦਾਤਾ ਤੂੰ ਦੇ ਦਿੱਤਾ, ਸ਼ੁਕਰ ਹੈ ਤੂੰ ਦੇ ਦਿੱਤਾ, ਸ਼ੁਕਰ ਹੈ ਤੂੰ ਦੇ ਦਿੱਤਾ। ਪੰਛੀ ਤੋਂ ਹੀ ਸਿੱਖ ਲਈਏ, ਉਡਾਰੀ ਲਾਓ ਵੱਡੀ। ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਰੋਵੋ ਨਾ, ਮਾਯੂਸ ਨਾ ਹੋਵੋ। ਇੱਕ ਦੁਆਰ ਬੰਦ ਹੋਇਆ ਨਾ ਤੂੰ ਨੇਮ ਦਾ ਪੈਰਾ ਵਧਾ ਲੈ, ਇੱਕ ਬੂਹਾ ਬੰਦ ਹੋਇਆ 10 ਹੋਰ ਖੁੱਲ ਜਾਣਗੇ। ਜੀ ਇੱਕ ਬੂਹਾ ਬੰਦ ਹੋ ਗਿਆ, ਟੈਨਸ਼ਨ ਕਾਦੀ ਹੈ ਦੱਸੋ? ਇੱਕ ਬੂਹਾ ਬੰਦ ਹੋਇਆ ਨਾ, ਟੈਨਸ਼ਨ ਕਾਦੀ? 10 ਮੇਰੇ ਲਈ ਬੱਪੂ ਨੇ ਹੋਰ ਖੋਲ ਕੇ ਰੱਖੇ ਹੋਏ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੱਜ ਦੀ ਇਸ ਕਲਾਸ ਦੀ ਦੂਜੀ ਗੱਲ ਸੀ, ਕਦੀ ਵੀ ਨਿੱਕੀ ਨਿੱਕੀ ਗੱਲ ਤੋਂ ਰੋਵੋ ਨਾ, ਪਰੇਸ਼ਾਨ ਨਾ ਹੋਵੋ। ਇਹ ਲਾਈਫ ਹੈ ਭਾਈ, ਉਤਰਾਈਆਂ ਚੜਾਈਆਂ ਆਉਂਦੀਆਂ ਨੇ, ਆਉਂਦੀਆਂ ਹੀ ਰਹਿਣਗੀਆਂ। ਬਸ ਇੱਥੇ ਸੋਚ ਨਾ ਰੱਖੋ, ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਪਿਤਾ ਜੀ ਦੇ ਸ਼ੁਕਰਾਨੇ ਜਿਨ੍ਹਾਂ ਨੇ ਹਰ ਮਹੀਨੇ ਦੀ ਤਰ੍ਹਾਂ ਵਿਧ ਬਣਾਈ, ਸਾਨੂੰ ਸਾਰੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਗੋਦ 'ਚ ਬਿਠਾਇਆ, ਤੇ ਸਾਰੀਆਂ ਸੰਗਤਾਂ ਦਾ ਵੀ ਸ਼ੁਕਰਾਨਾ ਜੋ ਦੂਰੋਂ ਨੇੜਿਓਂ ਚੱਲ ਕੇ ਹਰ ਵਾਰੀ ਪਹੁੰਚਦੇ, ਮੌਸਮ ਦੀ ਵੀ ਪਰਵਾਹ ਨਹੀਂ ਕਰਦੇ। ਗੁਰੂ ਰਾਮਦਾਸ ਬਾਪੂ ਦੀਪ ਸਿੰਘ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਅੱਜ ਦਿੱਲੀ ਤੋਂ ਵੀ ਬਹੁਤ ਸੰਗਤਾਂ ਆਈਆਂ ਨੇ ਮਹਾਰਾਜ ਜੀ ਦੀ ਮਿਹਰ ਨਾਲ। ਤੇ ਅਨਿਲ ਗੁਲਾਟੀ ਜੀ ਮੈਨੂੰ ਦੱਸਦਾ ਸੀ, ਉਹਨੇ ਟਰਸਟ ਗਏ ਸੀ, 16 ਪੈਨ ਡਰਾਈਵ ਲੈ ਕੇ ਆਏ ਵੰਡਣ ਵਾਸਤੇ। ਤੇ ਇਹਨਾਂ ਨੂੰ ਵੀ ਜੀਆਂ ਨੂੰ, ਸਾਡੇ ਸਨੀ ਭਾਜੀ ਬੜਾ ਪਿਆਰਾ ਬੱਚਾ ਹੈ ਮੇਰਾ। ਮੇਲ ਭਾਵੇਂ ਇਹਦੇ ਨਾਲ ਥੋੜਾ ਸਮਾਂ ਪਹਿਲੇ ਹੋਇਆ, ਪਰ ਅੰਦਰਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਕਈ ਜਨਮਾਂ ਤੋਂ ਚੱਲਦੀਆਂ ਨੇ। ਤੇ ਗੁਰੂ ਰਾਮਦਾਸ ਇਸ ਬੱਚੇ ਨੂੰ, ਇਸ ਵੀਰ ਨੂੰ ਹੋਰ ਵਧਾਉਣ, ਹੋਰ ਚੜ੍ਹਦੀਆਂ ਕਲਾਂ ਬਖਸ਼ਣ। ਬਾਕੀ ਬੱਜੂ ਮਾਨ ਵਾਲੇ ਹੋਰ ਜਿੱਥੋਂ ਜਿੱਥੋਂ ਵੀ, ਮੈਂ ਕਈਆਂ ਦੇ ਨਾਮ ਹਰ ਵਾਰੀ ਕਹਿੰਦਾ ਮੈਂ ਭੁੱਲ ਜਾਂਦਾ। ਅੱਜ ਜਸਪਾਲ ਭੈਣ ਜੀ ਸਾਡੇ ਬੈਠੇ, ਹੋਰ ਜਿੱਥੋਂ ਜਿੱਥੋਂ ਵੀ ਤੁਸੀਂ ਆਉਂਦੇ, ਮੇਰੀ ਨਿਗਾਹ ਜਿਹਦੇ ਤੇ ਪੈ ਜਾਂਦੀ ਮੈਂ ਬੋਲ ਦੇਣਾ। ਪਰ ਸੱਚੀ ਗੱਲ, ਮੇਰੀ ਨਿਗਾਹ ਪਵੇ ਨਾ ਪਵੇ, ਮੈਂ ਬੋਲਾਂ ਨਾ ਬੋਲਾਂ, ਪਰ ਗੁਰੂ ਰਾਮਦਾਸ ਜਾਣਦੇ ਨੇ। ਹਾਂਜੀ ਜਾਣਦੇ ਨੇ ਕਿ ਨਹੀਂ? ਜਾਣਦੇ ਆ ਨਾ, ਸਾਨੂੰ ਸਾਰਿਆਂ ਨੂੰ ਜਾਣਦੇ। ਬਾਬਾ ਦੀਪ ਸਿੰਘ ਸਾਨੂੰ ਸਾਰਿਆਂ ਨੂੰ ਜਾਣਦੇ ਨੇ, ਤੇ ਸਾਰਿਆਂ ਦੀਆਂ ਝੋਲੀਆਂ ਬਾਪੂ ਦੀਪ ਸਿੰਘ ਭਰਨ। ਜਲੰਧਰ ਤੋਂ ਵੀ ਸਾਡਾ ਬੱਚਾ, ਆ ਬੱਚੇ ਜਿਹੜੇ ਰੂਟੀਨ ਮੁਤਾਬਕ ਪਹੁੰਚਦੇ ਨੇ। ਅਨਿਲ ਜੀ ਸਾਡੇ ਦਿੱਲੀ ਤੋਂ ਅੰਮ੍ਰਿਤਸਰ ਪ੍ਰੋਗਰਾਮ ਹੋਵੇ ਅੰਮ੍ਰਿਤਸਰ ਪਹੁੰਚ ਜਾਂਦੇ, ਦਿੱਲੀ ਮੈਂ ਜਾਵਾਂ ਮਹੀਨੇ 'ਚ 2 ਵਾਰੀ ਜਾਵਾਂ ਤੇ ਉੱਥੇ ਪਹੁੰਚ ਜਾਂਦੇ, ਚੁਪਹਿਰਾ ਹੋਵੇ ਉੱਥੇ ਆ ਜਾਂਦੇ। ਇਹ ਸਾਰਾ ਇਹ ਬਾਪੂ ਜੀ ਦਾ ਪਿਆਰ ਹੈ। ਚਲੋ ਬਾਪੂ ਦੀਪ ਸਿੰਘ ਜੀ ਇਹਨਾਂ ਨੂੰ ਹੋਰ ਚੜ੍ਹਦੀਆਂ ਕਲਾਂ ਸਭ ਨੂੰ ਬਖਸ਼ਣ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਬੜੀ ਜ਼ਰੂਰੀ ਬੇਨਤੀ ਹੈ, ਇਹਨੂੰ ਸੁਣਿਓ ਵੀ, ਔਰ ਸੁਣਨ ਤੋਂ ਬਾਅਦ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਮਾਗਮ ਦੇ ਲਈ ਇਕੱਤਰਿਤ ਹੁੰਦੇ ਹਾਂ। ਪਰ ਇਸ ਵਾਰੀ ਇਹ 20 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ ਹੋਏਗਾ। ਪਿਆਰਿਓ, ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਸੁਨੇਹੇ ਆ ਰਹੇ ਸੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ 40 ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਰਾਮ ਤੀਰਥ ਰੋਡ ਵਿਖੇ। ਇਸ ਕਰਕੇ ਫਿਰ ਜਿਹੜੀ ਰਹਿਣ ਸਬਾਈ ਅਸੀਂ ਜੂਨ ਦੇ ਮਹੀਨੇ ਕਰਨੀ ਸੀ ਉਹ ਮਿਸ ਕਰ ਰਹੇ ਸਾਂ। ਪਰ ਸੰਗਤ ਦੇ ਉਸ ਤੋਂ ਬਾਅਦ ਇੰਨੇ ਜ਼ਿਆਦਾ ਮੈਸੇਜ ਆਣੇ ਸ਼ੁਰੂ ਹੋਏ ਕਿ ਰਹਿਣ ਸਬਾਈ ਮਿਸ ਨਾ ਕਰੋ, ਤੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਰਹਿਣ ਸਬਾਈ ਸਮਾਗਮ 20 ਮਈ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਪਹੁੰਡ ਸਾਹਿਬ ਵਿਖੇ ਇਹ ਰਹਿਣ ਸਬਾਈ ਸਮਾਗਮ ਹੋਣਗੇ। ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਔਰ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਜਿਨ੍ਹਾਂ ਦਾ ਦਿੱਤਾ ਪਹਿਨ ਰਹੇ ਹਾਂ, ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਜਿਨ੍ਹਾਂ ਦੇ ਦਿੱਤੇ ਅਸੀਂ ਸਾਹ ਭੋਗ ਰਹੇ ਹਾਂ ਨਾ, ਸਾਹ ਲੈ ਰਹੇ ਹਾਂ, ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਇਹ ਰਹਿਣ ਸਬਾਈ ਦਾ ਸਮਾਗਮ ਆ ਰਿਹਾ। ਮੇਰੀ ਬੇਨਤੀ, ਅੱਗੇ ਮੈਂ ਕਹਿੰਦਾ ਹੁੰਦਾ 5-5, 10-10 ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚਿਓ, ਪਰ ਹੁਣ ਇੱਦਾਂ ਨਹੀਂ। ਤੁਸੀਂ 100-100 ਮੈਂਬਰਾਂ ਨੂੰ ਬੱਸਾਂ ਕਰ ਲਓ,
ਭਾਵੇਂ ਟਰੱਕ ਕਰ ਲਓ, ਗੱਡੀਆਂ ਦਾ ਪ੍ਰਬੰਧ ਕਰ ਲਓ। ਸਾਰੇ ਪਰਿਵਾਰਕ ਮੈਂਬਰਾਂ ਨੇ, ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਨਾ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ 100 200 ਮੈਂਬਰਾਂ ਨੂੰ ਨਾਲ ਲੈ ਕੇ, ਕਿਉਂਕਿ ਜਦੋਂ ਅਸੀਂ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਜਾਂ ਕੌਲਸਰ ਸਾਹਿਬ ਕਰਦੇ ਹਾਂ, ਤੁਹਾਨੂੰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿ ਕੇ ਸਾਰਿਆਂ ਦੇ ਮਾੜੇ ਕਰਮਾਂ ਦੇ ਬੰਧਨ ਕੱਟਦੇ ਨੇ। ਤੇ ਇਹ ਰਹਿਣ ਸਬਾਈ ਸਮਾਗਮ ਤੇ ਹੋ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਰਹੀ ਹੈ। ਉਹ ਜਨਮ ਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਖੇਡੇ ਨੇ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਚਪਨ ਦੇ ਵਿੱਚ ਘਾਲਣਾ ਘਾਲੀਆਂ ਨੇ, ਇਹ ਉਹੋ ਹੀ ਅਸਥਾਨ ਹੈ ਜਿਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਫਿਰ ਅਨੰਦਪੁਰ ਸਾਹਿਬ ਗਏ ਬਾਜਾਂ ਵਾਲੇ ਮਾਈ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ। ਕਣ ਕਣ ਉੱਥੋਂ ਦਾ ਪਵਿੱਤਰ ਹੈ। ਆਓ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਨੂੰ ਨਮਸਕਾਰ ਕਰਨ ਦੇ ਲਈ 20 ਮਈ ਨੂੰ ਰਾਤ ਨੂੰ 9 ਵਜੇ ਇਹ ਰਹਿਣ ਸਬਾਈ ਸ਼ੁਰੂ ਹੋਣੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਤੱਕ ਪਹੁੰਚ ਜਾਣਾ, ਸਾਰੀਆਂ ਸੰਗਤਾਂ ਨੇ। ਔਰ ਫਿਰ ਚੌਂਕੜੇ ਮਾਰ ਕੇ ਤੁਸੀਂ ਜੋ ਰਹਿਣ ਸਬਾਈ ਸਮਾਗਮ ਨੂੰ ਅਟੈਂਡ ਕਰਨਾ ਹੈ, ਲੰਗਰ ਪ੍ਰਸ਼ਾਦ ਪਹਿਲੇ ਹੀ ਛਕ ਲਿਓ। ਫਿਰ ਤਕਰੀਬਨ 8 ਸਵਾ 8 ਵਜੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਾਰਾ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਇੱਕ ਰਾਤ ਤੋਂ ਪਿਆਰ ਦੇ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਸਾਹਿਬ ਨੇ ਤੇਰੀਆਂ ਕਿੰਨੀਆਂ ਕੁ ਮਾੜੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਪਿਆਰਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਆ ਗਿਆ ਜੇ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣ ਦਾ ਵੇਲਾ ਆ ਗਿਆ ਜੇ। ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ ਆ ਗਿਆ। ਇੱਕ ਇੱਕ ਦੀ ਝੋਲੀ ਬਾਬਾ ਦੀਪ ਸਿੰਘ ਜੀ ਨੇ ਭਰਨੀ ਨਹੀਂ ਉਸ ਦਿਨ, ਇਹ ਮੇਰਾ ਵਿਸ਼ਵਾਸ ਹੈ। ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਭੇਜਣਾ। ਆਓ ਸਾਰੇ ਵਹੀਰਾਂ ਕੱਟ ਕੇ 20 ਮਈ ਨੂੰ ਰਾਤ ਨੂੰ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋਏਗਾ। ਔਰ ਵਿਸ਼ੇਸ਼ ਬੇਨਤੀ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਦੂਰ ਦੁਰੇਡੇ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਇਹ ਭਿੱਖੀਵਿੰਡ ਦੇ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ। ਜੇ ਕੋਈ ਕਨਫਿਊਜ਼ਨ ਹੋਵੇ, ਆਪ ਜੀ ਸ਼ਾਮ ਨੂੰ 6 ਵਜੇ 20 ਤਰੀਕ ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਪਹੁੰਚ ਜਿਓ। ਉਸ ਜਗ੍ਹਾ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਹੋਏਗਾ ਤੁਹਾਨੂੰ ਪਹੁਵਿੰਡ ਸਾਹਿਬ ਲਿਜਾਣ ਦਾ ਵੀ ਤੇ ਵਾਪਸੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਛੱਡਣ ਦਾ ਵੀ। ਇਹ ਮੇਰੀ ਬੇਨਤੀ ਹੈ ਪਿਆਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ ਉੱਤੇ ਲਾਈਵ ਵੀ ਆਏਗਾ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਅਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਜਿਹੜੇ ਬਾਹਰ ਰਹਿਣ ਵਾਲੇ ਉਹਨਾਂ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਬੱਚਿਆਂ ਦੀ ਨਹੀਂ ਛੁੱਟੀ ਕਰਵਾ ਲਓ, ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ। ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾ ਕੇ ਸ਼ਹੀਦ ਸਿੰਘਾਂ ਦੀ ਗੋਦ ਦੇ ਵਿੱਚ ਆਪਣੀ ਇਹ ਰਾਤ ਬਿਤਾਈਏ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੇਰੀ ਬੇਨਤੀ ਹੈ, ਜਿੱਥੋਂ ਵੀ ਤੁਸੀਂ ਪਿਆਰ ਦੇ ਵਿੱਚ ਆ ਸਕਦੇ ਹੋ ਨਾ ਆ ਜਾਓ। ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਜਹਾਜ਼ ਦੀਆਂ ਕਰਾ ਲਓ, ਗੱਡੀ ਦੀਆਂ ਕਰਾਉਣੀਆਂ ਗੱਡੀ ਦੀਆਂ ਕਰਾ ਲਓ। ਪਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਹੁਮ ਕੇ ਸਭ ਨੇ 20 ਤਰੀਕ ਨੂੰ ਜੋ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪਹੁਵਿੰਡ ਸਾਹਿਬ, ਉਸ ਜਗ੍ਹਾ ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਇਹ ਸਾਰੇ ਸਮਾਗਮ ਮੇਰੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਗੁਰ ਇਕਬਾਲ ਸਿੰਘ ਜੀ, ਉਹਨਾਂ ਦੀਆਂ ਸੀਸਾਂ ਔਰ ਪ੍ਰੇਰਨਾ ਸਦਕਾ ਹੋ ਰਹੇ ਨੇ। ਇਸ ਸਮਾਗਮ ਦਾ ਜਿਹੜਾ ਸੁਣਿਆ, ਵੱਧ ਤੋਂ ਵੱਧ ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ, ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ, ਜੋ ਤੁਸੀਂ ਰੋਜ਼ਾਨਾ ਜੁੜਦੇ ਹੋ, ਦੁਪਹਿਰੀ 3 ਤੋਂ 4 ਵੀ ਔਰ ਰਾਤੀ 10 ਤੋਂ 11 ਵੀ PTC ਸਿਮਰਨ ਦੇ ਮਾਧਿਅਮ ਰਾਹੀਂ, ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਾਂਗਾ, ਜੋ ਸੇਵਾਵਾਂ ਦੇ ਕਾਰਜ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਚੱਲ ਰਹੇ ਨੇ, ਸਭ ਨੂੰ ਪਤਾ ਹੈ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਪਿਤਾ ਜੀ ਦੀ ਮਿਹਰ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਚੱਲ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਜਿਹਦੇ ਰਾਹੀਂ ਬਜ਼ੁਰਗਾਂ ਨੂੰ ਜੋ ਪ੍ਰਸ਼ਾਦਾ 2 ਵੇਲੇ ਦਾ ਉਹਨਾਂ ਦੇ ਘਰਾਂ ਦੇ ਵਿੱਚ ਪੈਕ ਕਰਕੇ ਟਿਫਨ ਦੇ ਵਿੱਚ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ, ਬੇਅੰਤ ਕਾਰਜ ਚੱਲ ਰਹੇ। ਨਵੀਂ ਜਗ੍ਹਾ ਦੀ ਉਸਾਰੀ ਚੱਲ ਰਹੀ, ਜਿੱਥੇ ਜੀ ਦਿਆ ਪ੍ਰਵਾਨ ਪਾਰਕ,
ਬਣਨਾ ਹੈ, ਪੰਛੀਆਂ ਨੂੰ ਦਾਣਾ ਪਾਉਣ ਲਈ, ਖਾਣਾ ਪਾਉਣ ਲਈ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਔਰ ਸਰਾਂ ਵੀ, ਗੁਰਦੁਆਰਾ ਸਾਹਿਬ ਦੀ ਉਸਾਰੀ। ਤੀਸਰਾ ਯੂਨਿਟ ਜਿਹੜਾ ਬਟਾਲਾ ਰੋਡ ਦੇ ਉੱਤੇ, ਉੱਥੇ ਵੀ ਉਸਾਰੀ, ਜਿੱਥੇ ਸਕੂਲ ਔਰ ਹਸਪਤਾਲ ਬਣਨਾ ਉੱਥੇ ਵੀ ਉਸਾਰੀ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨ ਲੱਗਾ ਕਿ ਕਈ ਸਾਡੇ ਇਹੋ ਜਿਹੇ ਪ੍ਰੇਮੀ ਨੇ ਜਿਹੜੇ ਕਹਿੰਦੇ ਜੀ ਸਾਨੂੰ ਪੰਥ ਦੇ ਨਾਲ ਬੜਾ ਹੀ ਦਰਦ ਹੈ। ਜਿਹੜੇ ਪੰਥ ਪ੍ਰਤੀ ਦਰਦ ਰੱਖਦੇ ਹੋ ਨਾ, ਮੇਰੀ ਤੁਹਾਡੇ ਚਰਨਾਂ 'ਚ ਬੇਨਤੀ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਇਲਾਕੇ 'ਚ ਵੀ ਇੱਦਾਂ ਸੇਵਾਵਾਂ ਦੇ ਕਾਰਜ ਸ਼ੁਰੂ ਹੋਣ, ਤੁਹਾਡੇ ਕੋਲ ਕੋਈ ਜਗ੍ਹਾ ਹੈ, ਭਾਵੇਂ 100 ਗਜ ਜਗ੍ਹਾ ਹੈ, 200 ਗਜ ਜਗ੍ਹਾ ਹੈ, 500 ਗਜ ਜਗ੍ਹਾ, ਵੱਡੀ ਜਗ੍ਹਾ, ਆਪ ਜੀ ਟਰਸਟ ਨੂੰ ਉਹ ਜਗ੍ਹਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਟਰਸਟ ਦੇ ਨਾਮ ਤੁਸੀਂ ਕਰਵਾਉਣੀ ਹੈ, ਤੇ ਉਸ ਜਗ੍ਹਾ ਦੇ ਉੱਤੇ ਸੇਵਾਵਾਂ ਦੇ ਕਾਰਜ ਸ਼ੁਰੂ ਕਰਨਾ ਫਿਰ ਟਰਸਟ ਦੀ ਜ਼ਿੰਮੇਵਾਰੀ ਬਣ ਜਾਏਗੀ। ਜਿੰਨੀ ਜਗ੍ਹਾ ਹੋਏਗੀ ਉਸ ਮੁਤਾਬਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਛੋਟੀ ਜਗ੍ਹਾ ਹੋਏਗੀ ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਸਕਦੀ ਹੈ, ਕੀਰਤਨ ਸਿਖਲਾਈ ਚੱਲ ਸਕਦੀ ਹੈ, ਹੋਰ ਕਈ ਕਾਰਜ ਇੱਦਾਂ ਦੇ ਚੱਲ ਸਕਦੇ ਨੇ, ਕੰਪਿਊਟਰ ਸਿਖਲਾਈ ਚੱਲ ਸਕਦੀ ਗਰੀਬ ਬੱਚੀਆਂ ਦੀ। ਵੱਡੀ ਜਗ੍ਹਾ ਹੋਏਗੀ ਉੱਥੇ ਸਕੂਲ ਹਸਪਤਾਲ ਵੀ ਬਣ ਸਕਦਾ। ਇਹ ਹੁਣ ਤੁਸੀਂ ਵੇਖਣਾ, ਕੱਲੇ ਗੱਲਾਂ ਦੇ ਨਾਲ ਅਸੀਂ ਪੰਥ ਦਰਦੀ ਨਾ ਬਣੀਏ। ਤੁਹਾਡੇ ਕੋਲ ਕੋਈ ਵੀ ਜ਼ਮੀਨ ਹੈ, ਆਪ ਜੀ ਨੇ ਟਰਸਟ ਦੇ ਨਾਮ ਕਰਵਾਉਣੀ, ਔਰ ਫਿਰ ਅੱਗੋਂ ਤੁਹਾਡੇ ਟਰਸਟ ਦੀ ਡਿਊਟੀ ਹੈ ਉੱਥੇ ਇਹ ਸੇਵਾਵਾਂ ਦੇ ਕਾਰਜ ਸ਼ੁਰੂ ਕਰਨ ਦੀ, ਕਿਉਂਕਿ ਇਲਾਕਿਆਂ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਬਹੁਤ ਨੇ ਔਰ ਬੰਨੇ ਵੀ ਚਾਹੀਦੇ ਨੇ। ਆਲੀਸ਼ਾਨ ਗੁਰਦੁਆਰੇ ਬੰਨੇ ਚਾਹੀਦੇ ਨੇ, ਆਲੀਸ਼ਾਨ, ਜਿੱਥੇ ਸੰਗਤਾਂ ਬੈਠਣ, ਗੁਰੂ ਦੀ ਗੋਦ ਦੇ ਵਿੱਚ ਕਥਾ ਕਹਾਣੀਆਂ ਸੁਣਨ, ਕਰਨ। ਤੁਹਾਡਾ ਦਿਲ ਇਹ ਨਹੀਂ ਕਰਦਾ ਨਾਲ ਨਾਲ ਜਿੱਥੇ ਗੁਰਦੁਆਰਾ ਸਾਹਿਬ ਬਣੇ ਉੱਥੇ ਇਹੋ ਜਿਹਾ ਸਕੂਲ ਵੀ ਖੁੱਲ੍ਹੇ ਜਿੱਥੇ ਬੱਚੇ ਗੁਰਮਤਿ ਦੀ ਸਿੱਖਿਆ ਲੈਣ, ਦੁਨਿਆਵੀ ਸਿੱਖਿਆ ਲੈਣ, ਔਰ ਇਹ ਸਿੱਖਿਆ ਲੈਣ ਤੋਂ ਬਾਅਦ ਘਰ ਘਰ ਦੇ ਵਿੱਚ ਹੀ ਗੁਰੂ ਘਰ ਬਣਾ ਦੇਣ। ਇਹ ਮੇਰੀ ਬੇਨਤੀ ਹੈ ਭਾਈ, ਜੇ ਤੁਹਾਡਾ ਸੱਚਮੁੱਚ ਦਿਲ ਕਰਦਾ ਹੈ ਨਾ ਕਿ ਤੁਹਾਡੇ ਪਿੰਡ ਵਿੱਚੋਂ, ਤੁਹਾਡੇ ਸ਼ਹਿਰ ਵਿੱਚੋਂ ਨਸ਼ਿਆਂ ਦਾ ਕੋੜ ਮਿਟ ਜਾਵੇ, ਬੱਚੇ ਗੁਰਮਤਿ ਨਾਲ ਵੀ ਜੁੜਨ ਔਰ ਦੁਨਿਆਵੀ ਪੜ੍ਹਾਈ ਨਾਲ, ਕਿਉਂਕਿ ਇਹ ਮਹਾਂਪੁਰਖਾਂ ਦਾ ਬਚਨ ਹੈ, ਤੁਸੀਂ ਕਿਸੇ ਨੂੰ ਇੱਕ ਵੇਲੇ ਲੰਗਰ ਛਕਾ ਦਿਓਗੇ ਨਾ, ਉਹਦਾ ਪੇਟ ਭਰੇਗਾ, ਤੁਹਾਨੂੰ ਅਸੀਸ ਦੇਵੇਗਾ। ਉਹ ਚਲੋ ਇਹ ਵੀ ਪਰਉਪਕਾਰ ਦੇ ਕੰਮ ਨੇ, ਪਰ ਪਿਆਰਿਓ ਕਿਉਂ ਨਾ ਹੋਵੇ ਅਸੀਂ ਇਹੋ ਜਿਹਾ ਸਿਸਟਮ ਬਣਾਈਏ, ਲੰਗਰ ਵੀ ਛਕਾਈਏ, ਤੇ ਪਿਆਰਿਓ ਜਿਹੜਾ ਵੀ ਇਹ ਲੰਗਰ ਛਕੇ ਉਹਨੂੰ ਇਹੋ ਜਿਹਾ ਸਿਸਟਮ ਉਹਦਾ ਬਣਾ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਕੇ ਰੋਟੀ ਨਾ ਖਾਵੇ, ਰੋਟੀ ਕਮਾਉਣ ਜੋਗਾ ਬਣ ਜੇ। ਫਿਰ ਸਾਰੀ ਜ਼ਿੰਦਗੀ ਤੁਹਾਨੂੰ ਅਸੀਸਾਂ ਦੇਵੇਗਾ। ਜਦੋਂ ਉਹ ਰੋਟੀ ਕਮਾਉਣ ਜੋਗਾ ਬਣ ਗਿਆ, ਆਪਣੇ ਪਰਿਵਾਰ ਨੂੰ ਪਾਲਣ ਜੋਗਾ ਬਣ ਗਿਆ। ਆਓ ਇਸ ਮੁਹਿੰਮ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਇੱਕ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਜੇ ਤੁਹਾਡੇ ਕੋਲ ਕੋਈ ਜਗ੍ਹਾ ਪਈ ਹੈ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰਿਓ, ਸਾਡੀ ਟੀਮ ਜਾਏਗੀ, ਉਹ ਜਗ੍ਹਾ ਦੇਖੇਗੀ, ਤੇ ਉਸ ਤੋਂ ਬਾਅਦ ਫਿਰ ਉੱਥੇ ਸੇਵਾਵਾਂ ਦੇ ਕਾਰਜ ਸਾਰੇ ਸ਼ੁਰੂ ਹੋ ਜਾਣਗੇ। ਬਸ ਭੁੱਲਿਓ ਨਾ, ਉਹ ਜ਼ਮੀਨ ਤੁਸੀਂ ਟਰਸਟ ਦੇ ਨਾਮ ਕਰਾਉਣੀ ਹੈ, ਉਸ ਤੋਂ ਬਾਅਦ ਫਿਰ ਟਰਸਟ ਦੀ ਸਾਰੀ ਜ਼ਿੰਮੇਵਾਰੀ ਬਣ ਜਾਏਗੀ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਡਾ ਸੋਹਣਾ ਪੰਜਾਬ, ਨਸ਼ਾ ਮੁਕਤ ਪੰਜਾਬ, ਪੜ੍ਹਿਆ ਲਿਖਿਆ ਪੰਜਾਬ, ਉਹਦੀ ਸਿਰਜਣਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।